ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਦੂ ਤਵੀ ਲੋਕ ਜਿਹੜੇ ਨੇ ਉਹ ਸਿੱਖੀ ਅਤੇ ਸਿੱਖਾਂ ਦਾ ਘਾਣ ਵੀ ਕਰੀ ਜਾਣਾ ਚਾਹੁੰਦੇ ਆ ਤੇ ਇਹ ਵੀ ਚਾਹੁੰਦੇ ਆ ਕਿ ਸਿੱਖ ਜਿਹੜੇ ਨੇ ਉਹ ਸਾਰਾ ਕੁਝ ਭੁੱਲ ਭੁਲਾ ਜਾਣ, ਸਿੱਖਾਂ ਨੂੰ ਚੇਤੇ ਬਣਾ ਰਵੇ ਤੇ ਹੌਲੀ ਹੌਲੀ ਸਿੱਖ ਜਿਹੜੇ ਨੇ ਉਹ ਆਪਦੀ ਅਣਖ ਗੈਰਤ ਨਾਲ ਜਿਉਣ ਵਾਲੀ ਜ਼ਿੰਦਗੀ ਭੁੱਲ ਭੁਲਾ ਕੇ ਹਿੰਦੂ ਖਾਰੇ ਸਮੁੰਦਰ ਦੇ ਵਿੱਚ ਜਜ਼ਬ ਹੋ ਜਾਣ। ਇਸ ਮਨਸ਼ਾ ਦੇ ਤਹਿਤ ਜਿਹੜੀ ਵਿਦਿਅਕ ਪ੍ਰਣਾਲੀ ਬਣਾਈ ਗਈ ਆ, ਜਿਹਦੇ ਬਾਰੇ ਪੰਡਤ ਮਦਨ ਮੋਹਨ ਮਾਲਵੀਆ ਨੇ 1947 ਤੋਂ ਪਹਿਲਾਂ ਹੀ ਗਿਆਨੀ ਸ਼ੇਰ ਸਿੰਘ ਨੂੰ ਇੱਕ ਵਾਰ ਕਿਹਾ ਸੀਗਾ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਅਸੀਂ ਇਹੋ ਜਿਹੀ ਵਿਦਿਆ ਪ੍ਰਣਾਲੀ ਬਣਾਵਾਂਗੇ ਜਿਹੜੀ ਮੁਸਲਮਾਨਾਂ ਦੀ ਮੁਸਲਮਾਨੀ ਸਾਰੀ ਕੱਢ ਦਿਆਂਗੇ। ਮੁਸਲਮਾਨਾਂ ਦੀ ਮੁਸਲਮਾਨੀ ਪਤਾ ਨਹੀਂ ਨਿਕਲੀ ਆ ਕਿ ਨਹੀਂ, ਪਰ ਸਿੱਖਾਂ ਦੀ ਸਿੱਖੀ ਕੱਢਣ ਵਾਲਾ ਕੰਮ ਜਿਹੜਾ ਹੈਗਾ ਪੂਰੇ ਜ਼ੋਰਾਂ ਤੇ ਹੈ। ਅੱਜ ਕੱਲ੍ਹ ਸਕੂਲਾਂ ਕਾਲਜਾਂ ਵਿੱਚ ਜੋ ਕੁਝ ਪੜ੍ਹਾਇਆ ਜਾ ਰਿਹਾ ਸਿੱਖਾਂ ਦੇ ਨਿਆਣਿਆਂ ਨੂੰ, ਉਹ ਸਿੱਖਾਂ ਦੇ ਕੋਲੋਂ ਸਿੱਖੀ ਛਡਵਾ ਦੇਣ ਵਾਲਾ ਸਾਰਾ ਮਸਾਲਾ ਤੇ ਸਿੱਖਾਂ ਦੇ ਨਿਆਣਿਆਂ ਦਾ ਹਿੰਦੂਕਰਨ ਕਰਨ ਦਾ ਜਿਹੜਾ ਏਜੰਡਾ, ਉਹਦੇ ਤਹਿਤ ਇਹ ਸਾਰਾ ਕੁਝ ਵਾਪਰ ਰਿਹਾ। ਤੇ ਨਾਲ ਦੀ ਨਾਲ ਦਰਬਾਰ ਸਾਹਿਬ ਦੇ ਆਲੇ ਦੁਆਲੇ ਨਿੱਤ ਨਵੇਂ ਮੰਦਿਰ ਜਿਹੜੇ ਆ ਉਹ ਉਸਾਰੇ ਜਾ ਰਹੇ ਨੇ। ਜੇਕਰ ਕੋਈ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਹਰੇਕ ਮਹੀਨੇ ਆਵੇ ਤਾਂ ਉਹ ਹੈਰਾਨ ਰਹਿ ਸਕਦਾ ਕਿ ਜਿਹੜੀ ਗਲੀ ਵਿੱਚ ਦੀ ਲੰਘੇ ਸੀ, ਜਿੱਥੇ ਦੁਕਾਨ ਹੁੰਦੇ ਸੀ, ਐਤਕੀ ਉੱਥੇ ਕੋਈ ਮੂਰਤੀ ਰੱਖ ਕੇ ਮੰਦਿਰ ਬਣਾਇਆ ਪਿਆ। ਮੰਦਿਰਾਂ ਦਾ ਜਿਹੜਾ ਹੈਗਾ ਆਲੇ ਦੁਆਲੇ ਵੱਧਦਾ ਹੋਇਆ ਜਿਹੜਾ ਇਹ ਪ੍ਰਭਾਵ ਆ ਜਾਂ ਮੰਦਿਰ ਵੱਧ ਰਹੇ ਨੇ, ਉਹਦੇ ਨਾਲ ਕੀ ਆ ਕਿ ਦਰਬਾਰ ਸਾਹਿਬ ਨੂੰ ਹਰਮੰਦਰ ਸਾਹਿਬ ਦਾ ਸ਼ਬਦ ਵੀ ਵਰਤਿਆ ਜਾਂਦਾ ਤੇ ਕਈ ਜਿਹੜੇ ਸਾਡੇ ਅਣਭੋਲ ਪੁਣੇ ਦੇ ਵਿੱਚ ਇਹਨੂੰ ਟੈਂਪਲ ਵੀ ਕਹੀ ਜਾਂਦੇ ਆ, ਗੋਲਡਨ ਟੈਂਪਲ ਜਾਂ ਹਰਮੰਦਰ ਸਾਹਿਬ ਜਾਂ ਸਵਰਨ ਮੰਦਿਰ ਵੀ ਜਾਣ ਬੁੱਝ ਕੇ ਕਿਹਾ ਜਾ ਰਿਹਾ। ਨਾ ਤਾਂ ਇਹ ਗੋਲਡਨ ਟੈਂਪਲ ਆ ਤੇ ਨਾ ਹੀ ਇਹ ਸਵਰਨ ਮੰਦਿਰ ਆ। ਇਹ ਦੋਨੇ ਨਾਂ ਜਿਹੜੇ ਨੇ ਇਹ ਸਿੱਖੀ ਦੇ ਨਜ਼ਰੀਏ ਤੋਂ ਬਹੁਤ ਮਾੜੇ ਤੇ ਗਲਤ ਗੱਲ ਹੈ। ਤੇ ਜਿਵੇਂ ਕਿਸੇ ਬੰਦੇ ਦਾ ਨਾਂ ਲਾਲ ਸਿੰਘ ਹੋਵੇ ਤੇ ਜੇਕਰ ਉਸ ਬੰਦੇ ਨੂੰ ਆਪਾਂ ਕਹੀਏ ਵੀ ਅੰਗਰੇਜ਼ੀ ਵਿੱਚ ਅਸੀਂ ਤੇਰਾ ਨਾਂ, ਕਿਉਂਕਿ ਜਿਹੜਾ ਲਾਲ ਅੱਖਰ ਅੰਗਰੇਜ਼ੀ ਵਿੱਚ ਲਾਲ ਰੰਗ ਨੂੰ ਰੈੱਡ ਕਿਹਾ ਜਾਂਦਾ, ਆਪਾਂ ਉਹਨੂੰ ਕਦੇ ਰੈੱਡ ਨਹੀਂ ਕਵਾਂਗੇ ਵੀ ਰੈੱਡ ਤੇਰਾ ਨਾਂ ਆ ਜਾਂ ਰੈੱਡ ਸਿੰਘ ਆ। ਤੇ ਜੇ ਆਪਾਂ ਇਹ ਕਹੀਏ ਵੀ ਸਿੰਘ ਦਾ ਜਿਹੜਾ ਹੈਗਾ ਉਹਨੂੰ ਟਾਈਗਰ ਜਾਂ ਲਾਇਨ ਕਹਿੰਦੇ ਆ, ਸ਼ੇਰ ਕਹਿੰਦੇ ਆ, ਤੇ ਜੇ ਆਪਾਂ ਸਾਰੇ ਜਿੱਥੇ ਜਿੱਥੇ ਸਿੰਘ ਲਿਖਦੇ ਆ ਸਾਰਿਆਂ ਦੇ ਮਗਰ ਟਾਈਗਰ ਜਾਂ ਸ਼ੇਰ ਲਾਉਣਾ ਹੋਵੇ ਤਾਂ ਵੀ ਲੋਕ ਜਿਹੜੇ ਆ ਕਹਿਣਗੇ ਕਿ ਇਹ ਨਹੀਂ, ਸਿੰਘ ਦਾ ਸਿੰਘ ਹੀ ਰਹਿਣਾ ਤੇ ਲਾਲ ਦਾ ਲਾਲ ਹੀ ਰਹਿਣਾ, ਕਿਉਂਕਿ ਕਿਸੇ ਬੰਦੇ ਦਾ ਜਿਹੜਾ ਨਾਂ ਹੁੰਦਾ ਉਹ ਉਹੀ ਰਹਿੰਦਾ ਹਰੇਕ ਬੋਲੀ ਦੇ ਵਿੱਚ, ਚਾਹੇ ਹਿੰਦੀ 'ਚ ਲਿਖੀਏ, ਅੰਗਰੇਜ਼ੀ 'ਚ ਲਿਖੀਏ, ਪੰਜਾਬੀ 'ਚ ਲਿਖੀਏ। ਪਰ ਦਰਬਾਰ ਸਾਹਿਬ ਦਾ ਨਾਂ ਜਿਹੜਾ ਹੈ ਜਦੋਂ ਹਿੰਦੀ ਵਿੱਚ ਲਿਖਦੇ ਆ ਤਾਂ ਕਹਿ ਦਿੰਦੇ ਆ ਸਵਰਨ ਮੰਦਿਰ, ਤੇ ਜਦੋਂ ਅੰਗਰੇਜ਼ੀ 'ਚ ਲਿਖਦੇ ਆ ਕਹਿ ਦਿੰਦੇ ਆ ਗੋਲਡਨ ਟੈਂਪਲ। ਤੇ ਟੈਂਪਲ ਆਪਣੇ ਆਪ ਦੇ ਵਿੱਚ ਹੀ ਇੱਕ ਪੰਗੇ ਵਾਲੀ ਗੱਲ ਹੈ। ਅੱਜ ਤੋਂ 50-100 ਸਾਲ ਬਾਅਦ ਇੰਨੇ ਕੁ ਮੰਦਿਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਣ ਚੁੱਕੇ ਹੋਣਗੇ ਕਿ ਲੋਕ ਸਮਝਿਆ ਕਰਨਗੇ ਕਿ ਇਹ ਵੀ ਇੱਕ ਹਿੰਦੂਆਂ ਦਾ ਵੱਡਾ ਮੰਦਿਰ ਆ। ਜਿਹੜਾ ਦਰਬਾਰ ਸਾਹਿਬ ਆ ਆਲੇ ਦੁਆਲੇ ਛੋਟੇ ਮੰਦਿਰ ਨੇ ਤੇ ਇਹਨਾਂ ਮੰਦਿਰਾਂ ਦੇ ਵਿਚਾਲੇ ਇੱਕ ਮੰਦਿਰ ਵਾ। ਇਹ ਉਵੇਂ ਦੀ ਗੱਲ ਹੀ ਆ ਜਿਵੇਂ ਗੁਰੂ ਜਿਹੜਾ ਸ਼ਬਦ ਆ ਉਹ ਸਿੱਖ ਜਦੋਂ ਗੁਰੂ ਅੱਖਰ ਵਰਤਦਾ ਤਾਂ ਉਹਦਾ ਭਾਵ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰੂ ਸਾਹਿਬਾਨ, ਜਿਹੜੇ ਸਾਡੇ 10 ਗੁਰੂ ਸਾਹਿਬਾਨ ਹੋਏ ਨੇ। ਪਰ ਬ੍ਰਾਹਮਣਵਾਦੀ ਲੋਕ ਜਿਹੜੇ ਨੇ ਉਹ ਜਾਣ ਬੁੱਝ ਕੇ ਇੱਥੇ 6 ਜਿਹੜੇ ਨੇ ਦੇਹਧਾਰੀ ਗੁਰੂ ਡੰਮ ਦੇ ਡੇਰੇ ਖੜੇ ਕਰਕੇ ਬਹਿ ਗਏ ਤੇ ਹੋਰ ਵੀ ਬੜੇ ਲੱਕੜ ਤੁੱਕੜ ਨੂੰ ਗੁਰੂ ਗੁਰੂ ਕਹਿ ਕੇ ਅਸਲ ਵਿੱਚ ਉਹ ਗੁਰੂ ਪਦ ਦੀ ਜਿਹੜੀ ਗੁਰੂ ਪਦ ਪਦਵੀ ਦੀ ਜਿਹੜੀ ਉਹਦੀ ਵਡਿਆਈ ਆ, ਜਿਹੜੀ ਉਹਦੀ ਤੌਫੀਕ ਆ, ਜਿਹੜਾ ਉਹਦਾ ਪ੍ਰਭਾਵ ਆ, ਜਿਹੜਾ ਉਹਦਾ ਅਕਸ ਵਾ, ਜਿਹੜਾ ਉਹਦਾ ਬੋਲਬਾਲਾ, ਜਿਹੜੀ ਉਹਦੀ ਬੁਲੰਦੀ ਆ, ਉਹ ਸਾਰੇ ਕਾਸੇ ਨੂੰ ਮਲੀਆ ਮੇਟ ਕਰਨ ਦੇ ਏਜੰਡੇ ਤਹਿਤ ਇਹ ਵਾਪਰ ਰਿਹਾ ਕਿ ਆਪਾਂ ਗੁਰੂ ਜਿਹੜਾ ਹੈਗਾ ਸ਼ਬਦ ਉਹਨੂੰ ਛੋਟਾ ਕਰਨਾ। ਤਾਂ ਗੁਰੂਆਂ ਦੇ ਵਿਚਾਲੇ ਇੱਕ ਹੋਰ ਗੁਰੂ, ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਸਾਹਿਬਾਨ ਦਾ ਜਿਹੜਾ ਸਟੇਟਸ ਆ, ਉਹਦਾ ਜਿਹੜਾ ਰੁਤਬਾ, ਉਹਨੂੰ ਛੋਟਾ ਕਰਨ ਦੇ ਲਈ ਇਸ ਤਰੀਕੇ ਦੀ ਖੇਡ ਖੇਡੀ ਜਾ ਰਹੀ ਆ। ਜਿਵੇਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਹੁਤ ਸਾਰੇ ਮੰਦਿਰ ਉਸਾਰ ਕੇ ਉਹਦਾ ਮੰਦਰੀਕਰਨ ਕੀਤਾ ਜਾ ਰਿਹਾ। ਤੇ ਸਾਨੂੰ ਯਾਦ ਰੱਖਣ ਦੀ ਲੋੜ ਆ ਕਿ ਬ੍ਰਾਹਮਣਵਾਦੀ ਵਿਚਾਰਧਾਰਾ ਵਾਲਿਆਂ ਨੇ ਪੰਜਾਬ ਦੇ ਵਿੱਚ ਤਾਂ ਸਿੱਖਾਂ ਦੀ ਜਾਂ ਪੰਜਾਬੀ ਬੋਲਣ ਵਾਲਿਆਂ ਦੀ ਆਬਾਦੀ ਘਟਾਉਣ ਦਾ ਪ੍ਰੋਜੈਕਟ ਤੋਰਿਆ ਹੋਇਆ, ਪਰ ਨਾਲ ਦੀ ਨਾਲ ਪੰਜਾਬ ਦੇ ਬਿਲਕੁਲ ਨਾਲ ਲੱਗਦੇ ਹਰਿਆਣੇ, ਰਾਜਸਥਾਨ, ਹਿਮਾਚਲ, ਉੱਤਰਾਂਚਲ ਵਿੱਚ ਪੰਜਾਬੀ ਲੋਕਾਂ ਉੱਤੇ ਵਾਹੀ ਵਾਲੀ ਜ਼ਮੀਨ ਖਰੀਦਣ ਉੱਤੇ ਪਾਬੰਦੀ ਲਾਈ ਹੋਈ ਹੈ। ਸਾਰੇ ਭਾਰਤ ਵਿੱਚੋਂ ਜਿਹੜੇ ਵੀ ਬੰਦੇ ਦਾ ਜੀ ਕਰਦਾ ਜਦੋਂ ਮਰਜ਼ੀ ਆ ਕੇ ਪੰਜਾਬ ਦੇ ਵਿੱਚ ਆ ਕੇ ਜ਼ਮੀਨ ਜਾਇਦਾਦ ਲੈ ਸਕਦਾ, ਪਰ ਪੰਜਾਬ ਦਾ ਕੋਈ ਬੰਦਾ ਜਿਹੜਾ ਹੈ ਉਹ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਵਾਹੀ ਵਾਲੀ ਜ਼ਮੀਨ ਨਹੀਂ ਖਰੀਦ ਸਕਦਾ।
ਪੰਜਾਬ ਦੀ ਧਰਤੀ ਉੱਤੇ ਪੰਜਾਬੀ ਬੋਲੀ ਨੂੰ ਮਾਰਨ ਦੇ ਲਈ ਤੇ ਹਿੰਦੀ ਦਾ ਬੋਲਬਾਲਾ ਕਰਨ ਦੇ ਲਈ ਜੋ ਕੁਝ ਕੀਤਾ ਜਾ ਰਿਹਾ, ਜਿਸ ਤਰੀਕੇ ਦੇ ਯਤਨ ਕੀਤੇ ਜਾ ਰਹੇ ਆ, ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਉਹ ਹੁਣ ਕੋਈ ਲੁਕੀਆਂ ਛਿਪੀਆਂ ਨਹੀਂ ਹੈਗੀਆਂ। ਤੇ ਖਾਸ ਤੌਰ ਤੇ ਜਿਹੜੀ ਵੀ ਚੀਜ਼ ਸਿੱਖੀ ਨਾਲ ਜੁੜਦੀ ਆ ਉਹਨੂੰ ਮਾਰਨ ਦਾ ਜਿਹੜਾ ਪ੍ਰੋਜੈਕਟ ਵਾ, ਉਹਦੇ ਤਹਿਤ ਅਸੀਂ ਜਾਣਦੇ ਆ ਕਿ ਦੂਜੇ ਕੁ ਦਿਨ ਹੀ ਸਿਆਪਾ ਪਿਆ ਹੁੰਦਾ ਹੈਗਾ ਕਿ 5 ਕਕਾਰ ਜਿਹੜੇ ਗੁਰੂ ਸਾਹਿਬ ਨੇ ਬਖਸ਼ੇ ਹੋਏ ਨੇ, ਉਹ ਪਾ ਕੇ ਜਦੋਂ ਕੋਈ ਸਿੱਖ ਵਿਦਿਆਰਥੀ ਪੇਪਰ ਦੇਣ ਗਿਆ, ਟੈਸਟ ਦੇਣ ਗਿਆ, ਤਾਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਉਹਨੂੰ ਫੜ ਕੇ ਬਾਹਰ ਕੱਢ ਦਿੱਤਾ ਗਿਆ ਕਿ ਤੁਸੀਂ ਇੱਥੇ ਕਕਾਰ ਪਹਿਨ ਕੇ ਜਿਹੜੇ ਨੇ ਉਹ ਕੜਾ ਨਹੀਂ ਪਾ ਸਕਦੇ, ਤੁਸੀਂ ਕਿਰਪਾਨ ਨਹੀਂ ਪਾ ਸਕਦੇ। ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦੇ ਕਕਾਰਾਂ ਦੀ ਜਿਹੜੀ ਆ ਆਗਿਆ ਦਿੱਤੀ ਜਾ ਰਹੀ ਆ ਕਿ ਇਹ ਇਹਨਾਂ ਦੇ ਧਰਮ ਦਾ ਚਿੰਨ੍ਹ ਆ, ਧਰਮ ਦਾ ਸਬੂਤ ਆ, ਤੇ ਇਸ ਕਰਕੇ ਸਿੱਖਾਂ ਨੂੰ ਕਿਸੇ ਵੀ ਥਾਂ ਤੇ ਕਕਾਰ ਤੋਂ ਨਾ ਰੋਕਿਆ ਜਾਵੇ। ਪਰ ਜਿਹੜਾ ਧਰਮ, ਸਿੱਖ ਧਰਮ, ਜਿਸ ਧਰਤੀ ਦਾ ਧਰਮ ਆ, ਭਾਰਤ ਦੀ ਧਰਤੀ, ਪੰਜਾਬ ਦੀ ਧਰਤੀ, ਇੱਥੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ। ਸੋ ਜਿਸ ਤਰੀਕੇ ਦੇ ਨਾਲ ਸਿੱਖੀ ਉੱਤੇ ਹਮਲੇ ਹੋ ਰਹੇ ਨੇ, ਉਹਨਾਂ ਹਮਲਿਆਂ ਦੀ ਰੋਸ਼ਨੀ ਦੇ ਵਿੱਚ ਜੇਕਰ ਕੋਈ ਇਹ ਆਸ ਕਰਦਾ ਹੋਵੇ ਵੀ ਸਿੱਖ ਛਿੱਤਰ ਵੀ ਖਾਈ ਜਾਣਗੇ ਤੇ ਸਾਰਾ ਕੁਝ ਭੁਲਾਈ ਵੀ ਜਾਣਗੇ, ਇਹ ਮੁਸ਼ਕਲ ਹੈ। ਅਸੀਂ ਭੁੱਲ ਨਹੀਂ ਸਕਦੇ ਕਿ ਜਦੋਂ 1969 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 500 ਸਾਲਾ ਸ਼ਤਾਬਦੀ ਸਮਾਰੋਹ ਮਨਾਏ ਗਏ ਸੀ, ਉਸ ਮੌਕੇ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੇ ਉੱਤੇ ਯੂਨੀਵਰਸਿਟੀ ਬਣਾਉਣ ਦੀ ਗੱਲ ਤੁਰੀ, ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਅੰਮ੍ਰਿਤਸਰ ਯੂਨੀਵਰਸਿਟੀ ਬਣਾਉਣੀ ਸੀ। ਉਸ ਮੌਕੇ ਬ੍ਰਾਹਮਣਵਾਦੀਆਂ ਨੇ ਰੌਲਾ ਪਾ ਲਿਆ ਜੀ, ਪਹਿਲੋਂ ਨਾਲ ਬਰਾਬਰ ਸਵਾਮੀ ਦਇਆਨੰਦ ਦੇ ਨਾਂ ਤੇ ਯੂਨੀਵਰਸਿਟੀ ਬਣਾਓ। ਸਵਾਮੀ ਦਇਆਨੰਦ ਉਹ ਸ਼ਖਸੀਅਤ ਆ ਜਿਸ ਨੂੰ, ਸਵਾਮੀ ਦਇਆਨੰਦ ਨੂੰ ਗਿਆਨੀ ਦਿੱਤ ਸਿੰਘ ਨੇ ਹਰਾਇਆ ਸੀ, ਭਜਾਇਆ ਸੀ। ਹੁਣ ਇਹ ਸਾਡੀ ਕੌਮ ਦੀ ਬਦਕਿਸਮਤੀ ਆ ਕਿ ਅਸੀਂ ਗਿਆਨੀ ਦਿੱਤ ਸਿੰਘ ਦੇ ਨਾਂ ਤੇ ਕੋਈ ਵੱਡਾ ਅਦਾਰਾ ਕਾਇਮ ਨਹੀਂ ਕਰ ਸਕੇ, ਪਰ ਉਹ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦਾ ਘੋਰ ਵਿਰੋਧੀ ਸਵਾਮੀ ਦਇਆਨੰਦ, ਉਹਦੇ ਨਾਂ ਤੇ ਯੂਨੀਵਰਸਿਟੀ ਬਣਾਉਣ ਦੀ ਜਿੱਦ ਜਿਹੜੀ ਸੀਗੀ ਉਹ ਬਾਦਲ ਕਿਆਂ ਨੇ ਪੂਰੀ ਕਰਵਾਈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਧਰਤੀ ਉੱਤੇ ਸਿੱਖੀ ਦੇ ਝੰਡੇ ਬੁਲੰਦ ਕੀਤੇ, ਇੱਥੇ ਸਿੱਖੀ ਦੇ ਦੁਸ਼ਮਣਾਂ ਦੇ ਝੰਡੇ ਜਿਹੜੇ ਸੀਗੇ ਉਹ ਗੱਡਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ। ਤੋ ਜਿਹੜੀ ਇਹ ਯੂਨੀਵਰਸਿਟੀ ਬਣੀ, ਉਹਦੇ ਵਿੱਚ ਫਿਰ ਅਗਲੀ ਜਿੱਦ ਫੜਦੀ ਕਿ ਜਿੰਨਾ ਟਾਈਮ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਬਣਨ ਵਾਲੀ ਯੂਨੀਵਰਸਿਟੀ ਦੇ ਨਾਂ ਦੇ ਵਿੱਚ ਦੇਵ ਅੱਖਰ ਨਹੀਂ ਨਾ ਪਾਉਂਦੇ, ਅਸੀਂ ਨਹੀਂ ਇਸ ਗੱਲ ਨੂੰ ਮੰਨਦੇ। ਉਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਅੱਖਰ ਜਿਹੜਾ ਸੀ ਉਹ ਘੱਟ ਚੱਲਦਾ ਸੀ, ਦੇਵ ਅੱਖਰ ਜ਼ਿਆਦਾ ਨਹੀਂ ਸੀ ਪ੍ਰਚਲਿਤ, ਕਿਉਂਕਿ ਦੇਵਤਾਵਾਦ ਨਾਲ ਜੁੜਦਾ ਅੱਖਰ ਸੀਗਾ। ਸੋ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਨਾਲ ਦੇਵ ਅੱਖਰ ਪਾਉਣ ਦੀ ਜਿੱਦ ਜਿਹੜੀ ਸੀ ਉਹ ਯੂਨੀਵਰਸਿਟੀ ਦੇ ਨਾਂ ਦੇ ਵਿੱਚ, ਉਹ ਬੜੀ ਉਸ ਵੇਲੇ ਚਰਚਾ 'ਚ ਰਹੀ ਤੇ ਅਖੀਰ ਬਾਦਲ ਕੇ ਜਿਹੜੇ ਸੀ ਉਹ ਫਿਰ ਭਾਜਪਾਈਆਂ ਦੇ ਨਾਲ ਸਹਿਮਤ ਨੇ, ਇਸ ਕਰਕੇ ਉਹ ਮੰਨ ਗਏ ਸੀ। ਤੇ 13 ਅਪ੍ਰੈਲ 1978 ਨੂੰ ਬ੍ਰਾਹਮਣੀ ਹਕੂਮਤ ਦੀ ਸ਼ਹਿ ਉੱਤੇ ਨਕਲੀ ਨਿਰੰਕਾਰੀਆਂ ਨੇ ਅੰਮ੍ਰਿਤਸਰ ਦੇ ਵਿੱਚ 14 ਸਿੱਖ ਮਾਰ ਸੁੱਟੇ, ਕਤਲ ਕਰ ਦਿੱਤੇ ਤੇ ਇੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਸੀ ਹੋਈ। ਤੇ ਇਸੇ ਦੌਰਾਨ ਵਰਿੰਦਰ, ਲਾਲਾ ਜਗਤ ਨਾਰਾਇਣ ਤੇ ਉਹਦਾ ਮੁੰਡਾ ਰਮੇਸ਼, ਇਹ ਸਿੱਖ ਧਰਮ ਦੇ ਖਿਲਾਫ ਇੰਨੇ ਭੈੜੇ, ਭੱਦੇ ਤੇ ਮਾੜੇ ਲੇਖ ਲਿਖਦੇ ਰਹੇ। ਅਵਤਾਰ ਪਾਸ਼ ਵਰਗੇ ਕਾਮਰੇਡ ਤੇ ਹੋਰ ਬਹੁਤ ਸਾਰੇ ਲਿਖਾਰੀਆਂ ਨੇ 1 ਲੱਖ ਲਿਖਤਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ, ਸਿੱਖ ਫਲਸਫੇ ਬਾਰੇ, ਸਿੱਖ ਪਰੰਪਰਾਵਾਂ ਬਾਰੇ ਤੇ ਸਿੱਖ ਸ਼ਖਸੀਅਤਾਂ ਬਾਰੇ ਜੋ ਹੋਸ਼ਾਪਣ ਉਹਨਾਂ ਦਿਨਾਂ 'ਚ ਦਿਖਾਇਆ, ਉਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਭਾਈ ਸਾਧੂ ਸਿੰਘ ਭੌਰਾ ਨੂੰ ਵੀ ਗਦਾਰ ਤੱਕ ਲਿਖ ਦਿੱਤਾ। ਤੇ ਉਸ ਸਮੇਂ ਦੇ ਵਿੱਚ ਜਦੋਂ ਇਹ ਲੋਕ ਲਗਾਤਾਰ ਸਿੱਖੀ ਦੀਆਂ, ਸਿੱਖ ਜਜ਼ਬਾਤਾਂ ਨੂੰ ਜਦੋਂ ਠੇਸ ਪਹੁੰਚਾ ਰਹੇ ਸੀ, ਤਾਂ ਸਾਰਾ ਭਾਰਤ ਦੜਬੱਟ ਕੇ ਬੈਠਾ ਰਿਹਾ। ਤੇ ਜਦੋਂ ਸਿੰਘਾਂ ਨੇ ਇਹਨਾਂ ਦੇ ਦੁਆਲੇ ਹੋ ਕੇ ਛਿੱਤਰ ਫੇਰਨਾ ਸ਼ੁਰੂ ਕੀਤਾ, ਉਦੋਂ ਕਹਿੰਦੇ ਜੀ ਇਹ ਜਿਹੜੇ ਸਿੱਖ ਨੇ ਇਹ ਤਾਂ ਅੱਤਵਾਦੀ ਨੇ। ਐਮਰਜੈਂਸੀ ਮੌਕੇ ਜਦੋਂ ਜਨਸੰਘੀ ਲੀਡਰ ਇੰਦਰਾ ਤੋਂ, ਕਾਂਗਰਸ ਤੋਂ ਲੁਕਦੇ ਫਿਰਦੇ ਸੀ ਤਾਂ ਦਰਬਾਰ ਸਾਹਿਬ ਦੇ ਵਿੱਚ ਆ ਕੇ ਸ਼ਰਨ ਲਈ। ਉਦੋਂ ਕਹਿੰਦੇ ਸੀ ਦਰਬਾਰ ਸਾਹਿਬ ਹੀ ਸਾਨੂੰ ਬਚਾ ਸਕਦਾ। ਤੇ ਇੱਥੋਂ ਫਿਰ ਜਿਹੜਾ ਮੋਰਚਾ ਲੱਗਿਆ ਐਮਰਜੈਂਸੀ ਖਿਲਾਫ, ਉਹ ਆਪਣੇ ਆਪ 'ਚ ਕਮਾਲ ਆ। ਪਰ ਜਿਹੜੇ ਐਮਰਜੈਂਸੀ ਖਿਲਾਫ ਦਰਬਾਰ ਸਾਹਿਬ ਚੋਂ ਲੱਗੇ ਹੋਏ ਮੋਰਚੇ ਦੀਆਂ ਇਹ ਜਨਸੰਘੀ ਤੇ ਹਿੰਦੂ ਤਵੀਏ ਸਿਫਤਾਂ ਕਰਦੇ ਰਹੇ, ਜਦੋਂ 1982 ਵਿੱਚ ਪੰਥ ਅਤੇ ਪੰਜਾਬ ਦੇ ਲਈ ਧਰਮ ਯੁੱਧ ਮੋਰਚਾ ਲੱਗਿਆ, ਉਦੋਂ ਇਹੀ ਲੀਡਰ ਕਹਿਣ ਲੱਗੇ ਕਿ ਧਾਰਮਿਕ ਅਸਥਾਨ ਤੋਂ ਰਾਜਨੀਤਿਕ ਮੋਰਚਾ ਸ਼ੋਭਦਾ ਨਹੀਂ। ਵੀ ਭਾਈ ਸਾਹਿਬ ਜਦੋਂ ਐਮਰਜੈਂਸੀ ਖਿਲਾਫ ਇਹ ਮੋਰਚਾ ਲਾਇਆ ਸੀ ਉਦੋਂ ਸ਼ੋਭਦਾ ਸੀ, ਹੁਣ ਕੀ ਹੋ ਗਿਆ? ਪਰ ਜਿਹੜੀ ਕਰਤੂਤ ਬ੍ਰਾਹਮਣਵਾਦੀਆਂ ਨੇ ਕਰਨੀ ਹੁੰਦੀ ਆ ਉਹ ਕਰਕੇ ਹਟੇ। 29 ਮਈ 1981 ਨੂੰ
ਜਦੋਂ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦੇਣ ਦੇ ਲਈ ਇੱਥੇ 31 ਮਈ ਨੂੰ ਜਲੂਸ ਕੱਢਣਾ ਸੀ, ਨਗਰ ਕੀਰਤਨ ਜਲੂਸ ਕੱਢਣਾ ਸੀ, ਪ੍ਰੋਟੈਸਟ ਕਰਨਾ ਸੀ। ਪਰ 29 ਮਈ ਨੂੰ ਬ੍ਰਾਹਮਣਵਾਦੀਆਂ ਨੇ ਸਿਗਰਟਾਂ ਦੇ ਪੈਕਟ ਜਿਹੜੇ ਸੀ ਕਿਰਪਾਨਾਂ ਦੀਆਂ ਨੋਕਾਂ ਦੇ ਉੱਤੇ ਟੰਗ ਕੇ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਨਾਅਰੇ ਲਾਏ ਕਿ ਬੀੜੀ ਸਿਗਰਟ ਪੀएंगे हम शान से जिएंगे, जूड़ा जूड़ी काट धरेंगे, ईड़ी ऊड़ी नहीं पड़ेंगे, कच्छ कड़ा कृपान भेज देंगे पाकिस्तान। ਇਹ ਸਾਰਾ ਕੁਝ ਕਰਨ ਕਰਾਉਣ ਵਾਲੇ ਜਿਹੜੇ ਲੋਕ ਸੀ, ਇਹਨਾਂ ਨੂੰ ਤਾਂ ਕਹਿੰਦੇ ਜੀ ਇਹ ਸ਼ਾਂਤਮਈ ਵਾਲੇ ਨੇ, ਤੇ ਜਿਹੜੇ ਸਿੱਖਾਂ ਨੇ ਇਹਦਾ ਵਿਰੋਧ ਕੀਤਾ ਉਹ ਅੱਤਵਾਦੀ ਬਣ ਗਏ। ਤੇ ਇਹ ਉਹ ਲੋਕ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਮਾਡਲ ਨੂੰ, ਜਿਹੜਾ ਕਿ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਰੱਖਿਆ ਹੋਇਆ, ਉਹਨੂੰ ਭੰਨਿਆ, ਉਹਦੀ ਬੇਅਦਬੀ ਕੀਤੀ, ਤੇ ਨਾਲ ਹੀ ਜਿਹੜੀ ਇੱਕ ਪੰਜਵੇਂ ਪਾਤਸ਼ਾਹ ਦੀ ਤਸਵੀਰ ਮਨੋਕਲਪਤੀ ਹੈ, ਚਾਹੇ ਉਹ ਤਸਵੀਰ ਉੱਥੇ ਰੇਲਵੇ ਸਟੇਸ਼ਨ ਤੇ ਲੱਗੀ ਹੋਈ ਸੀ, ਉਹਨੂੰ ਪਾੜਿਆ ਗਿਆ, ਉਹਦੀ ਬੇਅਦਬੀ ਕੀਤੀ ਗਈ, ਸਿਗਰਟਾਂ ਵੀੜੀਆਂ ਉੱਤੇ ਉਹਦੇ ਸੁੱਟੀਆਂ ਗਈਆਂ। ਇਹ ਸਾਰਾ ਕੁਝ ਕਰਨ ਵਾਲੇ ਤਾਂ ਹਿੰਦੂ ਜਿਹੜੇ ਸੀ ਉਹ ਤਾਂ ਹੋ ਗਏ ਸ਼ਾਂਤਮਈ, ਤੇ ਜਿਹੜਾ ਸਿੱਖ ਇਹਦੇ ਤੋਂ ਇਹ ਕਹਿੰਦਾ ਸੀ ਕਿ ਗਲਤ ਵਾ, ਉਹ ਦਹਿਸ਼ਤਗਰਦ ਹੋ ਗਿਆ। ਬ੍ਰਾਹਮਣਵਾਦੀਆਂ ਨੇ ਸਿੱਖਾਂ ਨੂੰ ਦਬਾਉਣ ਦੇ ਲਈ, ਸਿੱਖਾਂ ਨੂੰ ਜਲੀਲ ਕਰਨ ਦੇ ਲਈ ਬੜੀਆਂ ਜਥੇਬੰਦੀਆਂ ਬਣਾ ਲਈਆਂ, ਜਿਵੇਂ ਹਿੰਦੂ ਸੁਰੱਖਿਆ ਸਮਿਤੀ, ਹਿੰਦੂ ਸ਼ਿਵ ਸੈਨਾ, ਹਿੰਦੂ ਰਾਸ਼ਟਰੀ ਸੰਗਠਨ, ਜੈ ਸੰਘ, ਲੁਧਿਆਣੇ 'ਚ ਜਗਦੀਸ਼ ਤਾਂਗੜੀ, ਪਟਿਆਲੇ 'ਚ ਪਵਨ ਕੁਮਾਰ ਸ਼ਰਮਾ, ਅੰਮ੍ਰਿਤਸਰ ਦੇ ਵਿੱਚ ਸੁਰਿੰਦਰ ਕੁਮਾਰ ਬਿੱਲਾ, ਹਰਬੰਸ ਲਾਲ ਖੰਨਾ, ਬਲਦੇਵ ਪ੍ਰਕਾਸ਼ ਚਾਵਲਾ, ਲక్ష్ਮੀ ਕਾਂਤਾ ਚਾਵਲਾ ਤੇ ਹੋਰ ਬੜੇ ਹੀ ਇਹੋ ਜਿਹੇ ਸਾਰੇ ਪੰਜਾਬ ਦੇ ਵਿੱਚ ਹਿੰਦੂ ਕੱਟੜਪੰਥੀ ਲੀਡਰ ਜਿਹੜੇ ਸੀ, ਉਹ ਸਿੱਖਾਂ ਨੂੰ ਸਤਾਉਂਦੇ ਰਹੇ, ਦੁਖੀ ਕਰਦੇ ਰਹੇ ਤੇ ਹੁਣ ਵੀ ਕਰਦੇ। 1982 ਦੇ ਮਈ ਮਹੀਨੇ ਅਰੁਣ ਸ਼ੌਰੀ ਨਾਂ ਦੇ ਹਿੰਦੂ ਫਿਰਕਾ ਪ੍ਰਸਤ ਨੇ ਸਿੱਖ ਕੌਮ ਵਿਰੁੱਧ ਜ਼ਹਿਰ ਉਗਲਦੇ ਲੇਖ ਇੰਡੀਅਨ ਐਕਸਪ੍ਰੈਸ ਵਿੱਚ ਛਪਵਾਏ। ਗੰਗੂ ਬ੍ਰਾਹਮਣ ਖਾਨਦਾਨ ਦੇ ਵਿੱਚੋਂ ਪ੍ਰਧਾਨ ਮੰਤਰੀ ਬਣੀ ਇੰਦਰਾ ਗਾਂਧੀ ਨੇ ਐਲਾਨ ਕੀਤਾ ਵੀ 35 ਹਿੰਦੂਆਂ ਦੇ ਹਿੱਸੇ ਇੱਕ ਸਿੱਖ ਆਉਂਦਾ, ਤੇ ਉਹਨੇ ਕਿਹਾ ਸਿੱਖ ਸੋਚ ਲੈਣਗੇ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ ਕੀ ਬਣੂਗਾ। ਇਹੋ ਜਿਹੀਆਂ ਧਮਕੀਆਂ ਉਹ ਆਮ ਹੀ ਦਿੰਦੀ ਹੁੰਦੀ ਸੀ, ਪਰ ਜੇਕਰ ਕੋਈ ਸਿੱਖ ਇਹਦਾ ਜਵਾਬ ਦੇ ਦਿੰਦਾ ਸੀ ਉਹਨੂੰ ਕਹਿੰਦੇ ਸੀ ਅੱਤਵਾਦੀ ਹੈ। 1982 ਦੇ ਵਿੱਚ ਏਸ਼ੀਆਈ ਖੇਡਾਂ ਹੋਈਆਂ ਤੇ ਉਦੋਂ ਹਰਿਆਣੇ ਦੇ ਮੁੱਖ ਮੰਤਰੀ ਕਾਂਗਰਸੀ ਲੀਡਰ ਭਜਨ ਲਾਲ ਦੀ ਗੁੰਡਾ ਫੋਰਸ ਨੇ ਸਾਰੇ ਸਿੱਖਾਂ ਨੂੰ ਰੱਜ ਕੇ ਜਲੀਲ ਕੀਤਾ, ਸਿੱਖਾਂ ਦੇ ਕਕਾਰਾਂ ਦੀ ਰੱਜ ਕੇ ਬੇਅਦਬੀ ਕੀਤੀ। ਜੋ ਕੁਝ ਉਸ ਦੌਰ ਵਿੱਚ ਹੋਇਆ ਉਹਦਾ ਵਿਰੋਧ ਕਰਨ ਵਾਲੇ ਹਰੇਕ ਸਿੱਖ ਨੂੰ ਕਹਿੰਦੇ ਜੀ ਅੱਤਵਾਦੀ ਹੈ। ਮਤਲਬ ਕਿ ਸਿੱਖ ਤਾਂ ਵਧੀਆ ਜੇਕਰ ਸਿੱਖੀ ਉੱਤੇ ਹੋਣ ਵਾਲੇ ਹਮਲਿਆਂ ਦੇ ਮੌਕੇ ਦੜ ਵੱਟ ਕੇ ਬੈਠਾ ਰਵੇ, ਜੇ ਵਿਰੋਧ ਕਰਦਾ ਫਿਰ ਉਹ ਅੱਤਵਾਦੀ ਹੈ। ਸੋ ਸਿੱਖ ਧਰਮ ਦੀ ਚੜ੍ਹਦੀ ਕਲਾ ਲੋਚਣ ਵਾਲਾ ਹਰ ਗੁਰਸਿੱਖ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਜਾਣਾ ਚਾਹੀਦਾ, ਕਤਲ ਕਰ ਦਿੱਤਾ ਜਾਣਾ ਚਾਹੀਦਾ, ਉਹਦੀ ਲਾਸ਼ ਨੂੰ ਅਣਪਛਾਤੀ ਕਹਿ ਕੇ ਸਾੜ ਦੇਣਾ ਚਾਹੀਦਾ, ਤੇ ਇਸ ਤਰੀਕੇ ਨਾਲ ਸਿੱਖਾਂ ਦੀ ਕਹਿੰਦੇ ਆ ਨਸਲਕੁਸ਼ੀ ਹੋਣੀ ਚਾਹੀਦੀ ਹੈ। 1984 ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਮੰਤਵ ਨਾਲ ਬਾਤਚੀਤ ਪਰਚਾ ਸੀ ਜਿਹੜਾ ਫੌਜ ਦਾ, ਉਹਦੇ ਵਿੱਚ ਇਹ ਲਿਖ ਕੇ ਲਾਇਆ ਗਿਆ ਕਿ ਜਿਹੜੇ ਅੱਤਵਾਦੀ ਹੁੰਦੇ ਆ ਉਹਨਾਂ ਦੀ ਪਛਾਣ ਆ ਵੀ ਗਲ 'ਚ ਕਿਰਪਾਨ ਪਾਈ ਹੁੰਦੀ ਆ, ਤੇ ਇਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ। ਦੇਖਣ ਨੂੰ ਬੇਸ਼ੱਕ ਭੋਲੇ ਭਾਲੇ ਜੇ ਲੱਗਦੇ ਹੋਣ, ਪਰ ਬੁਨਿਆਦੀ ਤੌਰ ਤੇ ਇਹ ਟੈਰੋਰਿਸਟ ਲੋਕ ਨੇ, ਟੈਰੋਰਿਜ਼ਮ ਤੇ ਤੁਲੇ ਹੋਏ ਨੇ। ਇਹ ਜਿਹੜੀ ਡੈਫੀਨੇਸ਼ਨ ਸੀ ਇਹਦੇ ਵਿੱਚ ਸਾਡੇ ਪੰਜਾਬ ਦਾ ਹਰ ਸਿੱਖ ਜਿਹੜਾ ਆਮ, ਕਿਉਂਕਿ ਹਰੇਕ ਸਿੱਖ ਗਾਤਰੇ ਕਿਰਪਾਨ ਪਾਉਂਦਾ ਅੰਮ੍ਰਿਤਧਾਰੀ ਹੁੰਦਾ, ਤੇ ਕਹਿੰਦੇ ਚਾਹੇ ਉਹ ਭੋਲੇ ਭਾਲੇ ਜੇ ਹੋਣ ਪਰ ਉਹ ਸਿਰੇ ਦੇ ਦਹਿਸ਼ਤਗਰਦ ਹੁੰਦੇ।
ਇਹ ਫੌਜ ਨੂੰ ਮੱਤ ਦੇ ਕੇ ਤੋੜ ਦਿੱਤਾ ਗਿਆ ਜਿਨ੍ਹਾਂ ਨੇ ਇੱਥੇ ਪੰਜਾਬ 'ਚ ਜ਼ੁਲਮ ਕੀਤੇ। 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਤੇ 37 ਹੋਰ ਗੁਰਧਾਮਾਂ ਦੇ ਉੱਤੇ ਹਮਲਾ ਬੋਲ ਕੇ ਸਿੱਖਾਂ ਦਾ ਘਾਣ ਕੀਤਾ ਗਿਆ। ਸਿੱਖਾਂ ਨੂੰ ਇਹ ਦੱਸਿਆ ਗਿਆ ਕਿ ਇਸ ਮੁਲਕ ਵਿੱਚ ਨਾ ਤੁਹਾਡਾ ਧਰਮ ਸੁਰੱਖਿਅਤ ਆ, ਨਾ ਧਰਮ ਅਸਥਾਨ ਸੁਰੱਖਿਅਤ ਆ, ਤੇ ਨਾ ਹੀ ਤੁਹਾਡੀਆਂ ਧਾਰਮਿਕ ਸ਼ਖਸੀਅਤਾਂ ਸੁਰੱਖਿਅਤ ਆ। ਇਸ ਦੌਰ ਦੇ ਵਿੱਚ ਜਦੋਂ ਸਿੱਖ ਜਿਹੜੇ ਸੀ ਮਾਰੇ ਜਾ ਰਹੇ ਸੀ, ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ, ਜਦੋਂ ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ਉੱਤੇ ਕਰਫਿਊ ਲਾ ਕੇ ਸਿੱਖਾਂ ਉੱਤੇ ਜ਼ੁਲਮ ਹੋ ਰਹੇ ਸੀ, ਉਸ ਮੌਕੇ ਪੰਜਾਬ ਦਾ ਹਿੰਦੂ ਲੱਡੂ ਵੰਡ ਕੇ ਭੰਗੜੇ ਪਾ ਕੇ ਖੁਸ਼ੀਆਂ ਮਨਾ ਰਿਹਾ ਸੀ, ਤੇ ਅਵਿਨਾਸ਼ ਰਾਏ ਖੰਨੇ ਵਰਗੇ ਹੁਸ਼ਿਆਰਪੁਰ ਤੋਂ ਜਿਹੜਾ ਮੈਂਬਰ ਪਾਰਲੀਮੈਂਟ ਬਣਿਆ, ਇਹੋ ਜਿਹੇ ਬੇਅੰਤ ਹਿੰਦੂਆਂ ਨੇ ਉਸ ਦੌਰ ਦੇ ਵਿੱਚ ਸਿੱਖਾਂ ਨੂੰ ਜਲੀਲ ਕੀਤਾ, ਸਿੱਖਾਂ ਨੂੰ ਸਤਾਇਆ। ਤੇ ਜੇਕਰ 1 ਨਵੰਬਰ ਤੋਂ ਅਗਲਾ ਪੂਰਾ ਹਫ਼ਤਾ 1984 ਦਾ ਧਿਆਨ ਦਿੱਤਾ ਜਾਵੇ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਦਾ ਸ਼ਿਕਾਰ ਹੋਇਆ। ਸਾਰੇ ਮੁਲਕ ਦੇ ਵਿੱਚ ਨਵੰਬਰ 1984 ਨੂੰ ਸਿੱਖਾਂ ਬਾਰੇ ਉਹੀ ਹੁਕਮ, ਜਿਹੋ ਜਿਹਾ ਹੁਕਮ ਕਿਸੇ ਵੇਲੇ ਮੁਗਲ ਦਰਬਾਰ ਨੇ ਕੀਤਾ ਸੀ ਵੀ ਜਿੱਥੇ ਵੀ ਸਿੱਖ ਮਿਲਦਾ ਮਾਰ ਦਿਓ, ਉਸ ਤਰੀਕੇ ਦਾ ਹੁਕਮ ਜਿਹੜਾ ਸੀ ਇੱਕ ਤਰੀਕੇ ਨਾਲ ਹੋ ਗਿਆ ਤੇ ਸਿੱਖਾਂ ਦਾ ਸਾਰੇ ਮੁਲਕ ਵਿੱਚ ਕਤਲੇਆਮ ਹੋਇਆ। ਹਜ਼ਾਰਾਂ ਸਿੱਖ ਮਾਰੇ ਗਏ। 358 ਗੁਰਦੁਆਰੇ ਹਿੰਦੂ ਫਿਰਕੂਵਾਦ ਦੀ ਭੇਂਟ ਚੜ ਗਏ। ਤੇ ਬਾਹਮਣਵਾਦੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਹਿੰਦਾ ਹੈ, ਜਦੋਂ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਕੰਬਦੀ ਹੁੰਦੀ ਹੈ। ਸੁਰਿੰਦਰ ਕੁਮਾਰ ਬਿੱਲੇ ਵਰਗਿਆਂ ਨੇ ਹਜ਼ਾਰਾਂ ਇਹੋ ਜਿਹੇ ਨਕਲੀ ਸਿੱਖ ਤਿਆਰ ਕੀਤੇ ਜਿਹੜੇ ਸਿੱਖੀ ਸਰੂਪ ਦੇ ਵਿੱਚ ਉਹ ਵਾਰਦਾਤਾਂ ਕਰਦੇ ਰਹੇ ਜਿਹਦੇ ਨਾਲ ਸਿੱਖ ਬਦਨਾਮ ਹੋਣ, ਤੇ ਸਿੱਖ ਜਿਹੜੇ ਨੇ ਉਹ ਲੋਕਾਂ ਦੇ ਨਾਲ ਜਦੋਂ ਲੋਕਾਂ 'ਚ ਵਿਜਣ ਤਾਂ ਲੋਕ ਉਹਨਾਂ ਨੂੰ ਬਲਾਤਕਾਰੀਏ ਤੇ ਕਾਤਲ ਕਹਿਣ। ਅਜੀਤ ਸਿੰਘ ਪੂਲਾ ਨਾਂ ਦੇ ਇੱਕ ਨਕਲੀ ਨਿਹੰਗ ਨੂੰ ਸਰਕਾਰ ਨੇ ਸਰਪ੍ਰਸਤੀ ਦੇ ਕੇ ਸਿੱਖਾਂ ਨੂੰ ਕਤਲ ਕਰਨ, ਬਲਾਤਕਾਰ ਕਰਨ ਤੇ ਲੁੱਟਾਂ ਖੋਹਾਂ ਕਰਕੇ ਗੁਰਦੁਆਰਿਆਂ ਦੇ ਉੱਤੇ ਨਜਾਇਜ਼ ਕਬਜ਼ੇ ਕਰਨ ਦੀ ਖੁੱਲ੍ਹ ਦਿੱਤੀ। ਇਹੋ ਜਿਹਾ ਹੀ ਕਾਰਾ ਗੋਬਿੰਦ ਰਾਮ ਨੇ ਕੀਤਾ। 1988 ਦੇ ਵਿੱਚ ਗੋਬਿੰਦ ਰਾਮ ਬਟਾਲੇ ਦਾ ਐਸਐਸਪੀ, ਉਹ ਕਹਿੰਦਾ ਹੁੰਦਾ ਸੀ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲ ਜਾਣਗੇ ਪਰ ਗੋਬਿੰਦ ਰਾਮ ਨੂੰ ਚੇਤੇ ਰੱਖਣਗੇ। ਜੋ ਤਸ਼ੱਦਦ, ਜੋ ਜ਼ੁਲਮ ਉਸ ਬੁੱਚੜ ਐਸਐਸਪੀ ਗੋਬਿੰਦ ਰਾਮ ਨੇ ਕੀਤੇ, ਜਿਸ ਤਰੀਕੇ ਨਾਲ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਸਿੱਖਾਂ ਦਾ ਕਤਲੇਆਮ ਕੀਤਾ, ਆਮ ਬੀਬੀਆਂ ਨੂੰ, ਬੀਬੀ ਗੁਰਦੇਵ ਕੌਰ ਤੇ ਬੀਬੀ ਗੁਰਮੀਤ ਕੌਰ, ਜਿਹੜੇ ਕਿ ਭਾਈ ਸਾਹਿਬ ਭਾਈ ਮਹਿਲ ਸਿੰਘ ਬੱਬਰ ਦੇ ਤੇ ਭਾਈ ਕੁਲਵੰਤ ਸਿੰਘ ਬੱਬਰ ਦੇ ਸਿੰਘਣੀਆਂ ਨੇ, ਉਹਨਾਂ ਨੂੰ ਫਰਵਰੀ 1999 ਨੂੰ ਚੱਕ ਲਿਆਂਦਾ। ਬਟਾਲੇ ਦਾ ਜਿਹੜਾ ਬਦਨਾਮ ਬੁੱਚੜਖਾਨਾ ਸੀ, ਬੀਕੋ ਵਾਲਾ ਜਿਹਨੂੰ ਕਹਿੰਦੇ ਸੀ, ਉੱਥੇ ਅੰਤਾਂ ਦਾ ਜਿਹੜਾ ਸੀ ਬੇਕਿਰਕੀ ਨਾਲ ਉਹਨਾਂ ਤੇ ਜ਼ੁਲਮ ਹੋਇਆ। 1988 ਦੇ ਵਿੱਚ ਜਦੋਂ ਮੀਂਹ ਬਹੁਤ ਆ ਗਏ, ਉਦੋਂ ਭਾਖੜਾ ਡੈਮ ਤੋਂ ਪਾਣੀ ਛੱਡਤਾ ਤੇ 2500 ਪਿੰਡ ਜਿਹੜੇ ਸੀ ਉਹ ਪੂਰੀ ਤਰ੍ਹਾਂ ਡੁੱਬ ਗਏ। 34 ਲੱਖ ਲੋਕ ਇਸ ਤਰੀਕੇ ਨਾਲ ਪ੍ਰਭਾਵਿਤ ਹੋਏ। ਪੰਜਾਬ ਦੇ ਵਿੱਚ ਹੜ੍ਹ ਲਿਆ ਕੇ ਪੰਜਾਬ ਦੇ ਲੋਕਾਂ ਦੀ ਤਬਾਹੀ ਦਾ ਉਹ ਪ੍ਰੋਜੈਕਟ ਇਸ ਸਾਲ ਵੀ ਮਹੀਨਾ 2 ਮਹੀਨਾ ਪਹਿਲਾਂ ਫੇਰ ਵਰਤਿਆ ਗਿਆ। ਤੇ ਹੁਣ ਪੰਜਾਬ ਦੇ ਬੱਚੇ ਨੂੰ ਪਤਾ ਕਿ ਜਦੋਂ ਮਰਜ਼ੀ ਚਾਹਣ ਇਹ ਭਾਖੜਾ ਡੈਮ ਤੋਂ ਪਾਣੀ ਛੱਡ ਕੇ ਪੰਜਾਬ ਦੇ ਵਿੱਚ ਤਬਾਹੀਆਂ ਲਿਆ ਸਕਦੇ। 14-15 ਸਤੰਬਰ 1988 ਨੂੰ ਕਰਨਾਟਕ ਦੇ ਵਿੱਚ ਬਿਦਰ ਸ਼ਹਿਰ ਦੇ ਵਿੱਚ ਸਿੱਖ ਵਿਦਿਆਰਥੀਆਂ ਦਾ ਅੰਨ੍ਹੇਵਾਹ ਕਤਲੇਆਮ ਕੀਤਾ ਗਿਆ। ਸਿੱਖ ਨੌਜਵਾਨਾਂ ਨੂੰ ਅਗਵਾ ਕਰਕੇ ਕਤਲ ਕਰਨ ਮਗਰੋਂ ਲਾਸ਼ਾਂ ਨੂੰ ਨਹਿਰਾਂ 'ਚ ਰੋੜਨਾ, ਲਾਵਾਰਸ ਕਹਿ ਕੇ ਸੰਸਕਾਰ ਕਰਨਾ, ਸਿੱਖਾਂ ਦੇ ਮੂੰਹ ਸਿਰ ਜਬਰੀ ਮੁੰਨਣੇ,
ਮੂੰਹ ਵਿੱਚ ਤੰਬਾਕੂ ਪਾਉਣਾ, ਇੰਟੈਰੋਗੇਸ਼ਨ ਮੌਕੇ ਸਿੱਖਾਂ ਦੇ ਹਰ ਅੰਗ ਨੂੰ ਤਸੀਹੇ ਦੇ ਕੇ ਪਾੜ ਸੁੱਟਣਾ, ਇਹੋ ਜਿਹੇ ਕਾਰੇ ਬ੍ਰਾਹਮਣਵਾਦੀ ਹਿੰਦੂ ਕੱਟੜਪੰਥੀ ਹਕੂਮਤੀ ਨਿਜ਼ਾਮ ਨੇ ਸਿੱਖਾਂ ਉੱਤੇ ਕੀਤੇ। ਤੇ ਚਾਹੇ ਕੋਈ ਜੱਜ ਸੀ, ਚਾਹੇ ਵਕੀਲ, ਚਾਹੇ ਕੋਈ ਪੱਤਰਕਾਰ ਸੀ, ਤੇ ਚਾਹੇ ਕੋਈ ਮਨੁੱਖੀ ਅਧਿਕਾਰਾਂ ਦਾ ਕਾਰਕੁਨ, ਜਿਹੜਾ ਵੀ ਸਿੱਖ ਡਿੱਕੇ ਆ ਗਿਆ ਉਹਨੂੰ ਇਸੇ ਤਰੀਕੇ ਨਾਲ ਜਲੀਲ ਕੀਤਾ ਗਿਆ। ਭਾਈ ਕੇਰ ਸਿੰਘ ਜਿਹੜੇ ਕਿ ਇੰਦਰਾ ਕਾਂਡ ਦੇ ਵਿੱਚ ਬਿਲਕੁਲ ਬੇਦੋਸ਼ੀ ਹੀ ਫਾਂਸੀ ਚਾੜ ਦਿੱਤੇ ਗਏ। ਤੇ ਜਦੋਂ ਮੇਨਕਾ ਗਾਂਧੀ ਚੋਣਾਂ ਲੜ ਰਹੀ ਸੀ ਤਾਂ ਭਾਰਤ ਦੀ ਬ੍ਰਾਹਮਣਵਾਦੀ ਮਾਨਸਿਕਤਾ ਕਹਿ ਰਹੀ ਸੀ, ਬੇਟੀ ਆ ਸਰਦਾਰ ਕੀ, ਦੇਸ਼ ਕੇ ਗਦਾਰ ਕੀ। ਜਿਹੜੇ ਬ੍ਰਾਹਮਣਵਾਦੀ ਲੋਕ ਮੇਨਕਾ ਵਰਗੀ ਉਸ ਔਰਤ ਨੂੰ ਜਿਹੜੀ ਸਿੱਖੀ ਮਰਿਆਦਾ ਤੋਂ ਦੂਰ ਆ, ਸਿਰਫ ਸਿੱਖਾਂ ਦੀ ਧੀ ਆ, ਉਹਨੂੰ ਗਦਾਰ ਕਹਿੰਦੇ ਆ ਕਿ ਬੇਟੀ ਆ ਸਰਦਾਰ ਕੀ, ਦੇਸ਼ ਕੇ ਗਦਾਰ ਕੀ। ਉਹ ਉਹਨਾਂ ਸਿੱਖ ਬੱਚੀਆਂ ਬਾਰੇ ਕੀ ਭੈੜੇ ਖਿਆਲ ਰੱਖਦੇ ਹੋਣਗੇ ਜਿਹੜੀਆਂ ਮਰਿਆਦਾ 'ਚ ਪਰਪੱਕ ਨੇ। 20 ਜੁਲਾਈ 1995 ਦੇ ਇਕਨੋਮਿਕ ਟਾਈਮਜ਼ ਅਖਬਾਰ ਅਨੁਸਾਰ ਨੈਸ਼ਨਲ ਸਿਕਿਉਰਿਟੀ ਗਾਰਡ ਦੇ 7400 ਕਮਾਂਡੋਆਂ ਦੇ ਵਿੱਚੋਂ ਇੱਕ ਵੀ ਗੈਰ ਹਿੰਦੂ ਨਹੀਂ, ਸਾਰੇ ਹਿੰਦੂ ਤਵੀ ਨੇ। ਕੱਟੜ ਹਿੰਦੂ ਤਵੀ ਰੰਗ ਵਿੱਚ ਰੰਗਣ ਲਈ ਇਹਨਾਂ ਨੂੰ ਵਿਸ਼ਵ ਹਿੰਦੂ ਪਰਿਸ਼ਦ ਤੋਂ ਵੀ ਟ੍ਰੇਨਡ ਕਰਾਇਆ ਜਾਂਦਾ। ਯਾਦ ਰਹੇ ਕਿ ਇਸੇ ਨੈਸ਼ਨਲ ਸਿਕਿਉਰਿਟੀ ਗਾਰਡ ਨੂੰ 1988 ਵਿੱਚ ਹਰਿਆਣਾ ਦੇ ਵਿੱਚ ਨੂਹ ਨਾਮੀ ਕਾਲਜ ਵਿੱਚ ਦਰਬਾਰ ਸਾਹਿਬ ਦੇ ਵਰਗੀ ਇੱਕ ਇਮਾਰਤ ਦੇ ਵਿੱਚ ਟ੍ਰੇਨ ਕਰਕੇ, ਉੱਥੋਂ ਟ੍ਰੇਨਿੰਗ ਦੇ ਕੇ ਅੰਮ੍ਰਿਤਸਰ ਦਰਬਾਰ ਸਾਹਿਬ 'ਚ ਲਿਆਂਦਾ ਗਿਆ ਸੀ। ਇਹਨਾਂ ਨੂੰ ਦਾੜੇ ਕੇਸ ਵਧਾਉਣ ਦੀ ਵਿਸ਼ੇਸ਼ ਹਦਾਇਤ ਕੀਤੀ ਗਈ ਤੇ ਇਹ ਸਾਰਾ ਕੁਝ ਆਪਰੇਸ਼ਨ ਬਲੈਕ ਥੰਡਰ ਦੇ ਲਈ ਵਰਤਿਆ ਗਿਆ। 13 ਜਨਵਰੀ 1999 ਨੂੰ ਜੰਮੂ ਸ਼ਹਿਰ ਦੇ ਵਿੱਚ ਨਗਰ ਕੀਰਤਨ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ। ਉੱਥੇ ਹਿੰਦੂ ਤਵੀ ਹਜੂਮ ਨੇ ਹੱਲਾ ਬੋਲ ਕੇ 13 ਸਿੱਖ ਮਾਰ ਸੁੱਟੇ, ਕਤਲ ਕਰ ਦਿੱਤੇ। 145 ਗੱਡੀਆਂ ਤੇ ਦੁਕਾਨਾਂ ਸਾੜ ਦਿੱਤੀਆਂ। ਪਰ ਮੌਕੇ ਦਾ ਸਾਰਾ ਹਕੂਮਤੀ ਨਿਜ਼ਾਮ ਹਿੰਦੂ ਕੱਟੜਪੰਥੀਆਂ ਦੇ ਹੱਕ ਵਿੱਚ ਡਟਿਆ ਰਿਹਾ। ਜਨਵਰੀ 1991 ਨੂੰ ਅੰਮ੍ਰਿਤਸਰ ਦੇ ਵਿੱਚ ਲੋਪੋਕੇ ਪਿੰਡ, ਜਿਹੜਾ ਕਿ ਬਾਰਡਰ ਦੇ ਉੱਤੇ ਸਰਹੱਦ ਦੇ ਬਿਲਕੁਲ ਨਾਲ ਆ ਪਾਕਿਸਤਾਨ ਵਾਲੀ ਦੇ, ਉੱਥੇ ਇੱਕ ਆਮ ਸਭਾ ਦੇ ਵਿੱਚ ਭਾਰਤੀ ਫੌਜ ਦੇ ਬ੍ਰਿਗੇਡੀਅਰ ਸਿਨਹਾ ਨੇ ਕਿਹਾ ਕਿ ਅਸੀਂ ਸਿੱਖਾਂ ਦੀ ਨਸਲ ਬਦਲ ਦੇਣੀ ਆ, ਅਸੀਂ ਸਿੱਖ ਔਰਤਾਂ ਨਾਲ ਜ਼ਬਰ ਜਨਾਹ ਕਰਾਂਗੇ। ਇਹੋ ਜਿਹੀ ਗੱਲ ਹੀ ਥੋੜੇ ਦਿਨ ਪਹਿਲਾਂ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਫਿਰ ਚਰਚਾ ਦਾ ਵਿਸ਼ਾ ਬਣੀ ਕਿ ਕਸ਼ਮੀਰ ਦੀਆਂ ਔਰਤਾਂ ਦੇ ਨਾਲ ਜ਼ਬਰ ਜਨਾਹ ਕਰਨੇ ਚਾਹੀਦੇ ਆ। ਸੋ ਜਿਹੜੀ ਹਿੰਦੂ ਕੱਟੜਵਾਦੀ ਸੋਚ ਆ ਉਹ ਔਰਤ ਜਾਤੀ ਪ੍ਰਤੀ ਇੰਨੀ ਜ਼ਿਆਦਾ ਘਿਰਣਤ ਖਿਆਲ ਰੱਖਦੀ ਆ ਕਿ ਜ਼ਬਰ ਜਨਾਹ ਕਰਨ ਨੂੰ ਇੱਕ ਹਥਿਆਰ, ਇੱਕ ਜੰਗੀ ਹਥਿਆਰ ਵਜੋਂ ਵਰਤ ਰਹੀ ਹੈ। 28 ਜੁਲਾਈ 1991 ਨੂੰ ਯੂਪੀ ਦੇ ਤਰਾਈ ਖੇਤਰ ਵਿੱਚ ਵਸਦੇ ਸਿੱਖਾਂ ਤੇ ਦਮਨ ਚੱਕਰ ਚੱਲਿਆ। ਯੂਪੀ ਦੇ ਮਾਲ ਮੰਤਰੀ ਨੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਲਿਖਤੀ ਤੌਰ ਤੇ ਕਿਹਾ ਕਿ ਸਿੱਖਾਂ ਨੂੰ ਨਿਚੋੜ ਦਿਓ। 1993 ਦੇ ਵਿੱਚ ਹਜੂਰ ਸਾਹਿਬ ਦੀ ਯਾਤਰਾ ਲਈ ਇੱਕ ਬੱਸ ਜਾ ਰਹੀ ਸੀ, ਜਿਹਦੇ ਵਿੱਚੋਂ ਪੀਲੀ ਭੀਤ ਵਿੱਚ ਕੱਢ ਕੇ ਯੂਪੀ ਦੇ ਵਿੱਚ 11 ਸਿੱਖ ਕਤਲ ਕਰ ਦਿੱਤੇ, ਗੋਲੀ ਮਾਰ ਦਿੱਤੀ ਕਿ ਦਹਿਸ਼ਤਗਰਦ ਨੇ। ਖਾਲਸਾ ਪੰਥ ਨੇ ਜਦੋਂ 300 ਸਾਲਾ ਪ੍ਰਕਾਸ਼ ਪੁਰਬ ਮਨਾਇਆ, ਖਾਲਸਾ ਸਾਧਨਾ ਦਿਵਸ ਮਨਾਇਆ, ਉਦੋਂ ਆਰਐਸਐਸ ਨੇ ਸਿੱਖ ਧਰਮ ਦਾ ਨੁਕਸਾਨ ਕਰਨ ਵਾਲਾ ਇੰਨਾ ਵੱਡੀ ਗਿਣਤੀ ਵਿੱਚ ਲਿਟਰੇਚਰ ਛਾਪ ਕੇ ਵੰਡਿਆ, ਜਿਹਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਰਾਮਚੰਦਰ ਜੀ ਲਵ ਕੁਸ਼ ਆਸ਼ੀਰਵਾਦ ਦੇ ਰਹੇ ਸੀ ਤੇ ਗੁਰੂ ਨਾਨਕ ਪਾਤਸ਼ਾਹ ਨੂੰ, ਗੁਰੂ ਗੋਬਿੰਦ ਸਿੰਘ ਜੀ ਨੂੰ ਰਾਮਚੰਦਰ ਤੇ ਕ੍ਰਿਸ਼ਨ ਵਰਗਿਆਂ ਦਾ ਪੁਜਾਰੀ ਦਰਸਾਇਆ। ਹੋਰ ਬਹੁਤ ਭੈੜੀਆਂ ਭੱਦੀਆਂ ਤੇ ਨਕਮੀਆਂ ਗੱਲਾਂ ਕੀਤੀਆਂ। ਆਰਐਸਐਸ ਨੇ ਪਿਛਲੇ ਲੰਮੇ ਅਰਸੇ ਤੋਂ ਸਿੱਖੀ ਅਤੇ ਸਿੱਖਾਂ ਦਾ ਘਾਣ ਕਰਨ ਲਈ ਜੋ ਕੁਝ ਕੀਤਾ ਕਰਾਇਆ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਜ਼ੁਲਮ ਆ। ਇਸ ਮੁਲਕ ਦੀ ਧਰਤੀ ਉੱਤੇ
ਸ਼ਰੇਆਮ ਹਿੰਦੂ ਰਾਸ਼ਟਰ ਦੇ ਦਮਗਜੇ ਮਾਰ ਰਹੀ ਆਰਐਸਐਸ ਨੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਧਰਮ ਤੋਂ ਤੋੜਨ ਲਈ ਜੋ ਕੁਝ ਕੀਤਾ ਉਹ ਸਾਡੇ ਸਾਰਿਆਂ ਦੇ ਸਾਹਮਣੇ। ਜਦੋਂ 2000 ਸਨ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਫੇਰੀ ਸੀ, ਭਾਰਤ ਆਇਆ ਸੀ ਉਹ, ਤਾਂ ਉਦੋਂ ਜੰਮੂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਦੇ ਵਿੱਚ 35 ਬੇਦੋਸ਼ੇ ਸਿੱਖਾਂ ਨੂੰ ਕਤਲ ਕਰਵਾ ਦਿੱਤਾ ਬ੍ਰਾਹਮਣਵਾਦੀਆਂ ਨੇ ਆਪਦੇ ਏਜੰਟਾਂ ਰਾਹੀਂ, ਤਾਂ ਕਿ ਸਿੱਖਾਂ ਅਤੇ ਮੁਸਲਮਾਨਾਂ ਦਾ, ਕਸ਼ਮੀਰੀਆਂ ਤੇ ਸਿੱਖਾਂ ਦਾ ਆਪਸ ਵਿੱਚ ਹੀ ਟਕਰਾਅ ਵੱਧ ਜਾਵੇ, ਤਕਰਾਰ ਵੱਧ ਜਾਵੇ। ਤੇ ਪੰਜਾਬ ਦੀ ਧਰਤੀ ਉੱਤੇ ਸਿੱਖੀ ਦਾ ਘਾਣ ਕਰਨ ਕਰਾਉਣ ਦੇ ਲਈ ਇੰਨੇ ਕੁ ਸਾਧ ਬਾਬੇ ਪੈਦਾ ਕਰ ਦਿੱਤੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਥਾਂ ਉੱਤੇ ਇਹ ਆਪਦੇ ਸਾਧ ਬਾਬਿਆਂ ਦੀ ਗੱਲ ਕਰਦੇ ਕਰਾਉਂਦੇ ਰਹਿਣ, ਤੋਂ ਇਸ ਤਰੀਕੇ ਨਾਲ ਪੰਥ ਦਾ ਜਿਹੜਾ ਨੁਕਸਾਨ ਹੋਵੇ। ਸਿੱਖ ਧਰਮ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਹੋਵੇ ਸਿੱਖ ਸਿਰ ਟੋਪੀ ਧਰੇ, 7 ਜਨਮ ਕੋਸ਼ਟੀ ਹੋਏ ਮਰੇ। ਪਰ ਬ੍ਰਾਹਮਣਵਾਦੀਆਂ ਨੇ ਸਿੱਖਾਂ ਨੂੰ ਟੋਪੀਆਂ ਪਵਾਉਣ ਦੇ ਲਈ ਹੈਲਮਟ ਜ਼ਰੂਰੀ ਕਰਤਾ ਕਿ ਹਰ ਇੱਕ ਸਿੱਖ ਬੀਬੀ ਨੂੰ ਵੀ ਹੈਲਮਟ ਪਾਉਣਾ ਪਊ। ਬੜੀ ਲੰਬੀ ਚੌੜੀ ਐਜੀਟੇਸ਼ਨ ਲੜਨੀ ਪਈ। ਹਰ ਸਰਕਾਰੀ ਨੌਕਰੀ ਕਰਨ ਵਾਲੇ ਤੋਂ ਸਿੱਖੀ ਸਿਦਕ ਖੋਹ ਲੈਣ ਦੇ ਲਈ ਜੋ ਕੁਝ ਭਾਰਤੀ ਹਕੂਮਤੀ ਮਸ਼ੀਨਰੀ ਨੇ, ਜੋ ਆਰਐਸਐਸ ਨੇ, ਦਿੱਲੀ ਨੇ ਜੋ ਕੁਝ ਕੀਤਾ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਬੜੀ ਵੱਡੀ ਦਾਸਤਾਨ ਹੈ। ਹਿੰਦੂਆਂ ਦਾ ਮੁੰਡਾ ਤਾਂ ਜਨੇਊ ਪਾ ਕੇ ਗੀਤਾ ਦਾ ਪਾਠ ਕਰਦਾ ਹੋਇਆ ਸਰਕਾਰੀ ਨੌਕਰੀ ਕਰ ਸਕਦਾ ਹੈ, ਪਰ ਸਿੱਖਾਂ ਦਾ ਕੋਈ ਮੁੰਡਾ ਅੰਮ੍ਰਿਤਧਾਰੀ ਹੋ ਕੇ ਪਾਠ ਕਰਨ ਕਰਾਉਣ ਵਾਲਾ ਨੌਕਰੀ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨਾਲ ਜੁੜਿਆ ਹੋਇਆ ਅੰਮ੍ਰਿਤਧਾਰੀ ਸਿੰਘ ਜੇ ਸਰਕਾਰੀ ਨੌਕਰੀ ਕਰਦਾ ਹੋਵੇ, ਉਹ ਡਰਿਆ ਰਹਿੰਦਾ ਕਿ ਪਤਾ ਨਹੀਂ ਮੇਰੇ ਖਿਲਾਫ ਕਦੋਂ ਕਿਹਨੇ ਕੀ ਲਿਖ ਕੇ ਪਾ ਦੇਣਾ। ਸੋ ਅੰਮ੍ਰਿਤਧਾਰੀ ਸਿੱਖਾਂ ਦਾ ਸਰਕਾਰੀ ਮੁਲਾਜ਼ਮ ਹੋਣਾ ਇੱਕ ਜੁਰਮ ਬਣ ਗਿਆ। ਨਾਨਕਸ਼ਾਹੀ ਕੈਲੰਡਰ ਜਿਹੜਾ ਸਿੱਖਾਂ ਦੇ ਵੱਖਰੇਪਣ ਦਾ ਸਬੂਤ, ਸਿੱਖਾਂ ਦੀ ਵੱਖਰੀ ਹੋਂਦ ਹਸਤੀ ਦਾ ਸਬੂਤ ਹੈ, ਉਹਨੂੰ ਖਤਮ ਕਰਨ ਕਰਾਉਣ ਦੇ ਲਈ ਬ੍ਰਾਹਮਣਵਾਦੀਆਂ ਨੇ ਟਿੱਲ ਦਾ ਜ਼ੋਰ ਲਾਇਆ। ਤੇ ਬ੍ਰਾਹਮਣਾਂ ਨੇ ਸਿੱਖਾਂ ਦਾ ਮਜ਼ਾਕ ਉਡਾਉਣ ਦੇ ਲਈ, ਸਿੱਖੀ ਦਾ ਜਲੂਸ ਕੱਢਣ ਦੇ ਲਈ ਬਾਦਲ ਵਰਗੇ ਅਕਾਲੀ ਕਹਾਉਂਦੇ ਲੋਕਾਂ ਤੋਂ ਮੁਕਟ ਪਵਾ ਕੇ ਹਵਨ ਕਰਾਏ, ਜਗਰਾਤਿਆਂ 'ਚ ਹਾਜ਼ਰੀਆਂ ਭਰਵਾਈਆਂ, ਤੇ ਹੋਰ ਜਿਹੜੇ ਬ੍ਰਾਹਮਣਵਾਦੀ ਪਖੰਡ ਆ ਉਹ ਸਾਰੇ ਕਰਵਾਏ। ਕੱਲੇ ਬਾਦਲ ਨੇ ਨਹੀਂ, ਹੋਰ ਵੀ ਜਿੰਨੇ ਸਿੱਖੀ ਦੇ ਮੇਨ ਅਹੁਦੇਦਾਰ ਸੀ ਸਿੱਖ ਸੰਸਥਾਵਾਂ ਦੇ ਵਿੱਚ, ਅਕਾਲੀ ਦਲਾਂ 'ਚ, ਸਾਰਿਆਂ ਨੂੰ ਈਨ ਮੰਨਣੀ ਪਈ ਬ੍ਰਾਹਮਣਵਾਦ ਦੀ। ਕੋਈ ਜਗਰਾਤੇ 'ਚ ਹਾਜ਼ਰੀ ਭਰ ਰਿਹਾ, ਕੋਈ ਤਿਲਕ ਲਵਾ ਕੇ ਮੰਦਿਰ ਜਾ ਰਿਹਾ, ਕੋਈ ਕੁਝ ਹੋਰ ਕਰ ਰਿਹਾ। ਸੋ ਜਿਸ ਤਰੀਕੇ ਦੇ ਨਾਲ ਸਿੱਖ ਆਗੂਆਂ ਦੇ ਸਾਹਮਣੇ ਇਹ ਗੱਲ ਲਿਆ ਕੇ ਸੁੱਟੀ ਗਈ ਕਿ ਜੇਕਰ ਮੌਜਾਂ ਲੈਣੀਆਂ ਨੇ ਤਾਂ ਸ਼ਿਵਲਿੰਗ ਦੇ ਨਾਲ ਫੋਟੋਆਂ ਖਿਚਾਓ, ਯੋਨੀ ਦੀ ਪੂਜਾ ਕਰੋ, ਲਿੰਗ ਦੀ ਪੂਜਾ ਕਰੋ, ਤੇ ਹੋਰ ਹਿੰਦੂ ਕਰਮਕਾਂਡ ਆ ਜਿਹੜੇ ਉਹ ਕਰੋ। ਜੇਕਰ ਤੁਸੀਂ ਇਹ ਨਹੀਂ ਕਰਦੇ ਫਿਰ ਤੁਹਾਡੀ ਪ੍ਰਵਾਨਗੀ ਜਿਹੜੀ ਆ ਉਹ ਨਹੀਂ ਹੋ ਸਕੇਗੀ। ਇਹਦੇ ਨਾਲ ਹੀ ਪੰਜਾਬ ਦੀ ਧਰਤੀ ਉੱਤੇ ਨਸ਼ਿਆਂ ਦਾ ਦਰਿਆ ਵਗਾ ਦਿੱਤਾ ਗਿਆ। ਜਿਸ ਪਾਕਿਸਤਾਨ ਦੇ ਬਾਰੇ ਇਹਨਾਂ ਨੇ ਕਿਹਾ ਕਿ ਅਸੀਂ ਬਾੜ ਲਾ ਦਿੱਤੀ ਆ, ਕੰਡਿਆਲੀ ਤਾਰ ਲਾ ਦਿੱਤੀ ਆ, ਇੱਕ ਨਿੱਕਾ ਜਿਹਾ ਪਿਸਟਲ ਦਾ ਕੀ ਚੱਲਿਆ ਹੋਇਆ ਕਾਰਤੂਸ ਵੀ ਅਸੀਂ ਪਾਕਿਸਤਾਨ ਵਾਲੇ ਪਾਸਿਓਂ ਇੱਧਰ ਨਹੀਂ ਆਉਣ ਦਿਆਂਗੇ। ਉਸ ਪਾਕਿਸਤਾਨ ਬਾਰੇ ਹੁਣ ਕਹਿੰਦੇ ਆ ਕਿ ਉੱਥੋਂ ਮਾੜਾ ਮੂੰਹ ਨਸ਼ਾ ਆ ਗਿਆ, ਪਰ ਨਾਲ ਦੀ ਨਾਲ ਇਹ ਗੱਲ ਨੰਗੀ ਹੋ ਕੇ ਰਹੀ ਕਿ ਅਸਲ ਵਿੱਚ ਜਿਹੜਾ ਨਸ਼ਾ ਹੈ ਉਹ ਪੰਜਾਬ ਦੀ ਧਰਤੀ ਉੱਤੋਂ ਹੀ, ਇੱਥੋਂ ਹੀ ਆਲੇ ਦੁਆਲੇ ਪੈਦਾ ਕਰਕੇ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ। ਸੋ ਪੰਜਾਬ ਦੀ ਧਰਤੀ ਉੱਤੇ ਨਸ਼ੀਲੇ ਕੈਪਸੂਲ, ਭੁੱਕੀ ਸ਼ਰਾਬ ਤੇ ਹੈਰੋਇਨ, ਚਿੱਟਾ ਤੇ ਹੋਰ ਸਮੈਕ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਜਿਹੜੇ ਨੇ ਉਹ ਇੱਥੇ ਲਿਆ ਕੇ ਸੁੱਟ ਦਿੱਤੇ ਗਏ। ਬ੍ਰਾਹਮਣਾਂ ਨੇ ਸਹਿਜਧਾਰੀ ਨਾਂ ਹੇਠ ਸਿੱਖ ਧਰਮ ਦੇ ਵਿੱਚ ਗੈਰ ਸਿੱਖਾਂ ਦੀ ਘੁਸਪੈਠ ਕਰਨ ਦਾ ਰਾਹ ਜਿਹੜਾ ਸੀ ਉਹ ਵੀ ਖੋਲਿਆ। ਤੇ ਇੱਕ ਵੇਲਾ ਉਹ ਵੀ ਆਇਆ ਜਦੋਂ ਆਰਐਸਐਸ ਨੇ ਸ਼ਰੇਆਮ ਐਲਾਨ ਕੀਤਾ ਕਿ ਅਸੀਂ ਮੰਦਿਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕਰਾਂਗੇ। ਟੈਲੀਵਿਜ਼ਨ ਚੈਨਲਾਂ ਦੇ ਉੱਤੇ
ਸਿੱਖਾਂ ਦੇ ਬਹੁਤ ਸਾਰੇ ਮੁੰਡਿਆਂ ਨੂੰ ਨਚਾਰਾਂ ਵਾਂਗੂ ਮਾਤਾ ਦੀਆਂ ਭੇਟਾਂ ਗਵਾਈਆਂ ਗਈਆਂ ਤਾਂ ਕਿ ਸਿੱਖ ਨੌਜਵਾਨਾਂ ਨੂੰ ਮੰਦਰਾਂ ਦੇ ਵਿੱਚ ਆਉਣ ਜਾਣ ਦਾ, ਟੋਪੀਆਂ ਪਾ ਕੇ ਜਾਂ ਲਾਲ ਚੁੰਨੀਆਂ ਲੈ ਕੇ ਜਗਰਾਤਿਆਂ ਵਿੱਚ ਭੇਟਾਂ ਗਾਉਣ ਦਾ ਚਾਅ ਚੜਾਇਆ ਜਾਵੇ ਤੇ ਟੈਲੀਵਿਜ਼ਨ ਦੇ ਰਾਹੀਂ, ਫਿਲਮਾਂ ਦੇ ਰਾਹੀਂ ਤੇ ਹੋਰ ਕਈ ਢੰਗ ਤਰੀਕਿਆਂ ਦੇ ਰਾਹੀਂ ਸਿੱਖੀ ਦਾ ਮਜ਼ਾਕ ਉਡਾਉਣ ਦਾ ਕੰਮ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ। ਕਦੇ ਕਿਸੇ ਫਿਲਮ ਦਾ ਮਸਲਾ ਉੱਠ ਖੜਦਾ, ਕਦੇ ਕਿਸੇ ਕਿਤਾਬ ਦਾ ਮਸਲਾ ਉੱਠ ਖੜਦਾ, ਕਦੇ ਪੰਜਾਬੀ ਬੋਲੀ ਨੂੰ, ਕਦੇ ਸਿੱਖ ਧਰਮ ਨੂੰ, ਸਿੱਖ ਸੱਭਿਆਚਾਰ ਨੂੰ ਖਤਰੇ ਦੇ ਬਾਰੇ ਕੋਈ ਮਸਲਾ ਸਾਹਮਣੇ ਆ ਜਾਂਦਾ। ਪਰ ਹਰ ਰੋਜ਼ ਸਿੱਖ ਜਗਤ ਜਿਹੜਾ ਹੈ ਉਹਨੂੰ ਅੱਡੀਆਂ ਤੇ ਹੀ ਰੱਖਿਆ ਜਾਂਦਾ ਤੇ ਭਾਰਤੀ ਹਕੂਮਤੀ ਸਾਮਰਾਜ ਨੇ IB, CID, ਰਾ, ਥਰਡ ਏਜੰਸੀ ਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਇੰਨੀਆਂ ਏਜੰਸੀਆਂ ਬਣਾ ਲਈਆਂ ਵੀ ਸਿੱਖਾਂ ਦੇ ਵਿੱਚ ਸਿੱਖੀ ਸਰੂਪ ਵਾਲੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਆਪਦੇ ਏਜੰਟ ਪੈਦਾ ਕਰ ਲਏ, ਸਾਧ ਬਾਬੇ ਪੈਦਾ ਕਰ ਲਏ, ਰਾਜਨੀਤਿਕ ਲੀਡਰ ਖਰੀਦ ਲਏ। ਇਹ ਸਾਰਾ ਕੁਝ ਸਿੱਖਾਂ ਦਾ ਵਕਾਰ ਰੋਲਣ ਦੇ ਲਈ, ਸਿੱਖਾਂ ਦੀ ਹੈਸੀਅਤ ਮਾਰਨ ਦੇ ਲਈ, ਸਿੱਖਾਂ ਦਾ ਸਤਿਕਾਰ ਰੋਲਣ ਦੇ ਲਈ, ਹਰੇਕ ਸਿੱਖ ਦੂਜੇ ਸਿੱਖ ਤੇ ਯਕੀਨ ਨਾ ਕਰੇ, ਹਰੇਕ ਸਿੱਖ ਦੂਜੇ ਸਿੱਖ ਨੂੰ ਮਾੜਾ ਮੰਨੇ, ਇਸ ਸੋਚ ਦੇ ਤਹਿਤ ਪਿਛਲੇ 60-70 ਸਾਲਾਂ ਤੋਂ ਬ੍ਰਾਹਮਣਵਾਦੀ ਲੋਕ ਜਿਹੜੇ ਨੇ ਉਹ ਸਿੱਖ ਜਗਤ ਨਾਲ ਧੱਕੇਸ਼ਾਹੀ ਕਰ ਰਹੇ ਨੇ। ਇਸ ਧੱਕੇਸ਼ਾਹੀ ਦੇ ਬਦਲੇ ਵਿੱਚ ਸਿੱਖ ਜਗਤ ਵਿੱਚੋਂ ਉੱਠਣ ਵਾਲੀ ਹਰ ਆਵਾਜ਼ ਨੂੰ ਦਰੜ ਦੇਣ ਦੇ ਲਈ, ਸਿੱਖਾਂ ਨੂੰ ਮਲੀਆ ਮੇਟ ਕਰ ਦੇਣ ਦੇ ਲਈ ਜਿਸ ਤਰੀਕੇ ਨਾਲ ਸੱਚੀਆਂ ਝੂਠੀਆਂ ਕਹਾਣੀਆਂ ਘੜੀਆਂ ਜਾਂਦੀਆਂ ਨੇ, ਜਿਹੜਾ ਵੀ ਪੰਥ ਪ੍ਰਸਤੀ ਦੀ ਭਾਵਨਾ ਰੱਖਦਾ ਸਿੱਖ ਉਹਨੂੰ ਆਪ ਹੀ ਹਥਿਆਰ ਸਪਲਾਈ ਕਰਨ ਤੱਕ ਚਲੇ ਜਾਂਦੇ ਨੇ। ਉਸ ਬੰਦੇ ਨੂੰ ਨਾਭੇ ਜੇਲ੍ਹ ਜਾਣ ਤੋਂ ਬਾਅਦ ਵੀ ਪਤਾ ਨਹੀਂ ਲੱਗਦਾ ਕਿ ਮੈਂ ਕਿਸੇ ਟ੍ਰੈਪ ਦਾ ਸ਼ਿਕਾਰ ਹੋ ਗਿਆ। ਉਹ ਬੰਦਾ ਇਹੀ ਸਮਝਦਾ ਕਿ ਮੈਨੂੰ ਕਿਸੇ ਕੌਮੀ ਜੁਝਾਰੂ ਜਰਨੈਲ ਨੇ, ਕਿਸੇ ਜੁਝਾਰੂ ਜਥੇਬੰਦੀ ਨੇ, ਕਿਸੇ ਗਰੀਲਾ ਜ਼ਿੰਦਗੀ ਜਿਉਂਦੇ ਸਿੰਘ ਨੇ ਮੇਰੇ ਨਾਲ ਸੰਪਰਕ ਬਣਾਇਆ। ਪਰ ਹਕੀਕਤ ਬਿਲਕੁਲ ਉਲਟ ਹੁੰਦੀ ਆ ਕਿ ਭਾਰਤੀ ਹਕੂਮਤੀ ਮਸ਼ੀਨਰੀ ਸਿੱਖ ਨੌਜਵਾਨੀ ਦਾ ਘਾਣ ਕਰ ਰਹੀ ਆ। ਨਾਲੇ ਤਾਂ ਆਪਦੇ ਮੋਢਿਆਂ ਦੇ ਉੱਤੇ ਪਿੱਤਲ ਲਵਾਈ ਜਾਂਦੇ ਆ, ਨਾਲੇ ਸਿੱਖਾਂ ਦੇ ਬੱਚਿਆਂ ਨੂੰ ਪੰਪ ਦੇ ਕੇ, ਸ਼ਹਿ ਦੇ ਕੇ ਹੱਥ ਵਿੱਚ ਹਥਿਆਰ ਫੜਾ ਦਿੰਦੇ ਆ। ਤੇ ਜਦੋਂ ਅਖਬਾਰ ਤੇ ਖਬਰ ਆਉਂਦੀ ਆ ਕਿ ਅੱਜ ਇੰਨੇ ਖਾੜਕੂ ਫੜੇ, ਅੱਜ ਇੰਨੇ ਖਾੜਕੂ ਫੜੇ, ਤਾਂ ਉਹ ਬੰਦੇ ਨੂੰ ਜੇ ਉਹਦੇ ਮਿਲਦੇ ਆ ਜਾਣ ਪਛਾਣ ਵਾਲੇ ਤਾਂ ਉਹ ਇਹੀ ਕਹਿੰਦੇ ਨੇ ਕਿ ਹਾਂ ਵਾਕਿਆ ਹੀ ਅਸੀਂ ਇਹ ਕੰਮ ਕੀਤਾ ਹੈ। ਪਰ ਜਦੋਂ ਬਾਕੀ ਲੋਕਾਂ ਨੂੰ ਜਿਹੜੇ ਉਹਨੂੰ ਜਾਣਦੇ ਕਰਦੇ ਹੁੰਦੇ ਆ ਉਹਨਾਂ ਨੂੰ ਕੋਈ ਮਿਲੇ ਤਾਂ ਉਹ ਕਹਿੰਦੇ ਅਸੀਂ ਤਾਂ ਕਦੇ ਇਹ ਗੱਲ ਮੰਨ ਹੀ ਨਹੀਂ ਸਕਦੇ। ਸੋ ਇਸ ਵੇਲੇ ਪਿਛਲੇ 5 ਸਾਲਾਂ ਦੇ ਵਿੱਚ 500 ਦੇ ਕਰੀਬ ਸਿੱਖ ਨੌਜਵਾਨ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਵਾ। ਉਹਨਾਂ ਮੁੰਡਿਆਂ ਨੂੰ, ਉਹਨਾਂ ਨੌਜਵਾਨਾਂ ਨੂੰ ਜੇਕਰ ਮਿਲੀਏ ਤਾਂ ਉਹ ਕਹਿੰਦੇ ਨੇ ਕਿ ਅਸੀਂ ਕੋਈ ਨਾ ਕੋਈ ਹਰਕਤ ਕੀਤੀ ਜ਼ਰੂਰ ਸੀ। ਦੂਜੇ ਪਾਸੇ ਜੇ ਉਹਨਾਂ ਦੇ ਪਰਿਵਾਰਾਂ ਨੂੰ ਮਿਲੀਏ ਜਾਂ ਉਹਨਾਂ ਦੇ ਜਾਣ ਪਛਾਣ ਵਾਲਿਆਂ ਨੂੰ ਮਿਲੀਏ, ਉਹ ਕਹਿੰਦੇ ਆ ਕਿ ਸਾਡਾ ਮਨ ਨਹੀਂ ਮੰਨਦਾ। ਸੋ ਸਪਸ਼ਟ ਗੱਲ ਆ ਕਿ ਹਕੀਕਤ ਦੇ ਵਿੱਚ ਇਹ ਲੋਕ ਇੱਕ ਜਾਲ ਦੇ ਵਿੱਚ, ਇੱਕ ਟ੍ਰੈਪ ਦੇ ਵਿੱਚ ਫਸ ਕੇ ਗੜਬੜਾ ਕਰ ਰਹੇ ਨੇ। ਤੋਂ ਇਹਨਾਂ ਲੋਕਾਂ ਦੀ, ਹਿੰਦੂ ਤਵੀਆਂ ਦੀ ਨਕੰਮੀ ਨੀਚ ਤੇ ਸਿੱਖੀ ਨੂੰ ਤੇ ਸਿੱਖਾਂ ਨੂੰ ਬਦਨਾਮ ਕਰਨ ਵਾਲੀ, ਸਿੱਖਾਂ ਨੂੰ ਘੇਰ ਲੈਣ ਵਾਲੀ, ਸਿੱਖਾਂ ਦੇ ਪੱਲੇ ਕੱਖ ਨਾ ਛੱਡਣ ਵਾਲੀ ਇਸ ਬਿਉਂਤਬੰਦੀ ਨੂੰ ਸਮਝਣ ਦੀ ਲੋੜ ਆ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਸਿੱਖੀ ਉੱਤੇ ਹਮਲੇ ਹੋ ਰਹੇ ਨੇ। ਜਦੋਂ ਕਿਸੇ ਵਿਅਕਤੀ ਉੱਤੇ ਜਾਂ ਕਿਸੇ ਕੌਮ ਉੱਤੇ ਲਗਾਤਾਰ ਅਟੈਕ ਹੁੰਦੇ ਰਹਿਣ, ਲਗਾਤਾਰ ਵਾਰ ਹੁੰਦੇ ਰਹਿਣ ਤਾਂ ਉਸ ਕੌਮ ਦਾ ਕੁਛ ਨਾ ਕੁਛ ਨੁਕਸਾਨ ਫਿਰ ਜ਼ਰੂਰ ਹੋ ਜਾਂਦਾ। ਸਾਡੇ ਸਿੱਖ ਜਗਤ ਦੇ, ਸਾਡੇ ਸਿੱਖੀ ਦੇ ਕਿਲੇ ਵਿੱਚ ਕਈ ਥਾਵਾਂ ਦੇ ਉੱਤੇ ਬ੍ਰਾਹਮਣਵਾਦੀ ਲੋਕ ਜਿਹੜੇ ਆ ਬੜੇ ਵੱਡੇ ਮਘੋਰੇ ਕਰੀ ਬੈਠੇ ਆ। ਤੇ ਜਦੋਂ ਵੀ ਕੋਈ ਇਹਨਾਂ ਸਮੱਸਿਆਵਾਂ ਦੇ ਹੱਲ ਵਾਲੇ ਸੋਚਦਾ ਤਾਂ ਹੱਲ ਇੱਕੋ ਹੀ ਆ ਕਿ ਸਿੱਖੀ ਤਾਂ ਬਚ ਸਕਦੀ ਆ ਜੇਕਰ ਸਿੱਖ ਆਪਦਾ ਕੌਮੀ ਘਰ ਬਣਾ ਲੈਣ, ਕਿਉਂਕਿ ਫੇਰ ਬੜੇ ਮਸਲੇ ਹੱਲ ਹੋ ਜਾਣਗੇ। ਫੇਰ ਜਿਹੜੀਆਂ ਘਤਿੱਤਾਂ ਨਿੱਤ ਸਿੱਖਾਂ ਨੂੰ ਤੰਗ ਕਰਦੀਆਂ ਨੇ ਇਹ ਕਰਨ ਵਾਲਾ ਨਿਜ਼ਾਮ ਨਹੀਂ ਹੋਏਗਾ। ਖਾਲਿਸਤਾਨ ਦਾ ਨਿਜ਼ਾਮ ਸਿੱਖਾਂ ਦੇ ਆਪ ਦੇ ਹੱਥ ਵਿੱਚ ਹੋਏਗਾ ਤੇ ਉੱਥੇ ਸਿੱਖੀ ਦਾ ਤਾਂ ਇੱਕ ਪਾਸੇ ਕਿਸੇ ਹੋਰ ਦਾ ਵੀ ਧਰਮ ਜਿਹੜਾ ਹੈ ਉਹ ਨਹੀਂ ਖੋਇਆ ਜਾਵੇਗਾ। ਸਿੱਖਾਂ ਦੇ ਕੋਲੋਂ
ਉਹਨਾਂ ਦਾ ਧਰਮ ਖੋਹ ਲੈਣ ਦੇ ਲਈ, ਸਿੱਖਾਂ ਨੂੰ ਬੇਅਣਖੇ ਤੇ ਕਾਇਰ ਬਣਾ ਦੇਣ ਦੇ ਲਈ, ਸਿੱਖਾਂ ਦਾ ਉਹ ਸਾਰਾ ਕੁਝ ਜਿਹਦੇ ਉੱਤੇ ਸਿੱਖ ਜਗਤ ਮਾਣ ਕਰ ਸਕਦਾ ਹੈ ਉਹ ਸਾਰਾ ਭੁਲਾ ਦੇਣ ਦੇ ਲਈ ਜਿਹੜੀਆਂ ਸਾਜ਼ਿਸ਼ਾਂ, ਜਿਹੜੀਆਂ ਵਿਉਂਤਬੰਦੀਆਂ ਰਚੀਆਂ ਜਾ ਰਹੀਆਂ ਨੇ, ਉਹਦਾ ਰਿਜ਼ਲਟ ਸਾਡੀ ਕੌਮ ਦੇ ਕੁਝ ਹਿੱਸਿਆਂ ਦੇ ਉੱਤੇ ਪਿਆ ਵੀ ਹੋਇਆ ਫਰਕ। ਪਰ ਅਜੇ ਗੁਰੂ ਪਾਤਸ਼ਾਹ ਦੀ ਮਿਹਰ ਆ, ਅਜੇ ਸਿੱਖ ਨਾ ਟੁੱਟੇ ਨੇ, ਨਾ ਵਿਕੇ ਨੇ, ਨਾ ਲਿਫੇ ਨੇ, ਨਾ ਮੁੱਕੇ ਨੇ, ਨਾ ਮੁਚੇ ਨੇ, ਨਾ ਮੁੜੇ ਨੇ। ਅੱਜ ਵੀ ਸਿੱਖ ਆਪਦੇ ਧਰਮ ਲਈ, ਆਪਦੀ ਬੋਲੀ ਲਈ, ਆਪਦੇ ਸੱਭਿਆਚਾਰ ਦੀ ਰਾਖੀ ਲਈ ਆਵਾਜ਼ ਬੁਲੰਦ ਕਰ ਰਹੇ ਨੇ। ਅੱਜ ਵੀ ਸਿੱਖ ਸੱਭਿਆਚਾਰ ਅਤੇ ਹਿੰਦੂ ਸੱਭਿਆਚਾਰ ਦੀ ਟੱਕਰ ਆ ਜਿਹੜੀ ਉਹ ਲਗਾਤਾਰ ਜਾਰੀ ਆ। ਸਿੱਖ ਸਿਵਲਾਈਜੇਸ਼ਨ ਉੱਤੇ ਹਿੰਦੂ ਸਿਵਲਾਈਜੇਸ਼ਨ ਨੂੰ ਹਾਵੀ ਕਰਨ ਕਰਾਉਣ ਦੇ ਮੰਤਵ ਦੇ ਤਹਿਤ ਜੋ ਕੁਝ ਕੀਤਾ ਜਾ ਰਿਹਾ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਅੱਗੇ ਜ਼ਮਾਨਾ ਹੋਰ ਸੀ, ਅੱਗੇ ਭੋਲੇ ਭਾਅ ਬੜੇ ਨੁਕਸਾਨ ਹੋ ਗਏ, ਪਰ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਅੱਜ ਮੀਡੀਆ ਵਾਰ ਜਿਹੜੀ ਆ ਉਹਦਾ ਜ਼ਮਾਨਾ। ਸੋ ਅੱਜ ਦੇ ਸਮੇਂ ਦੇ ਵਿੱਚ ਸਿੱਖ ਜਗਤ ਦੇ ਬੱਚੇ ਨੂੰ ਇਹ ਗੱਲ ਜਿਹੜੀ ਆ ਦਸਾਉਣ ਦਾ ਵੇਲਾ ਕਿ ਭਾਈ ਜੇ ਤੂੰ ਆਪਦੇ ਕੌਮ ਲਈ, ਆਪਦੇ ਧਰਮ ਲਈ ਕੁਝ ਕਰਨਾ ਕਰਾਉਣਾ ਚਾਹੁੰਦਾ, ਤੂੰ ਬੇਸ਼ੱਕ ਸਾਬਤ ਸੂਰਤ ਨਹੀਂ, ਬੇਸ਼ੱਕ ਅੰਮ੍ਰਿਤਧਾਰੀ ਨਹੀਂ, ਬੇਸ਼ੱਕ ਤੇਰੇ ਵਿੱਚ ਬੜੇ ਔਗਣ ਨੇ, ਬੜੀਆਂ ਘਾਟਾਂ ਨੇ, ਪਰ ਤੂੰ ਸਿੱਖੀ ਨੂੰ ਸਮਰਪਿਤ ਹੋ। ਸਿੱਖੀ ਦੀ ਚੜ੍ਹਦੀ ਕਲਾ ਲਈ, ਪੰਥ ਦੀ ਸ਼ਾਨ ਵਧਾਉਣ ਦੇ ਲਈ ਖਾਲਿਸਤਾਨ ਦੀ ਗੱਲ ਜਿਹੜੀ ਆ ਉਹ ਕਰੀਏ, ਖਾਲਿਸਤਾਨ ਦੀ ਹਮਾਇਤ ਜਿਹੜੀ ਆ ਉਹ ਕਰੀਏ। ਪਰ ਨਾਲ ਦੀ ਨਾਲੇ ਚੇਤੇ ਰੱਖਣ ਦੀ ਲੋੜ ਆ ਕਿ ਭਾਰਤੀ ਹਕੂਮਤੀ ਮਸ਼ੀਨਰੀ ਦੇ ਕਰਿੰਦੇ, IB, CID, ਖੁਫੀਆ ਏਜੰਸੀਆਂ ਵਿਚਲੇ ਸਿੱਖੀ ਸਰੂਪ ਵਾਲੇ ਜਿਹੜੇ ਬੰਦੇ ਆ, ਇਹਨਾਂ ਸਾਰਿਆਂ ਦਾ ਕੰਮ ਹੀ ਇਹ ਆ ਕਿ ਜਿੱਥੇ ਵੀ ਜਿਵੇਂ ਵੀ ਸਿੱਖ ਜਿਹੜੇ ਨੇ ਉਹ ਆਪਦੇ ਹਾਲਾਤ ਸੁਧਾਰਨ ਲਈ ਅੱਗੇ ਵੱਧਦਾ ਦਿਖਣ, ਉੱਥੇ ਕੋਈ ਭੈੜੀ ਤੇ ਭੱਦੀ ਜਿਹੜੀ ਗੱਲ ਆ ਉਹ ਕਰਾ ਕੇ ਮਾਹੌਲ ਖਰਾਬ ਕੀਤਾ ਜਾਵੇ। ਇਸ ਵੇਲੇ ਸਾਨੂੰ 18ਵੀਂ ਸਦੀ ਵਾਲਾ ਜਿਹੜਾ ਸਮਾਂ ਉਹ ਵੀ ਸੌਖਾ ਲੱਗਦਾ, ਕਿਉਂਕਿ ਉਹ ਅੱਜ ਕੱਲ ਵਾਂਗੂ ਸਿੱਖ ਸੰਧਾਤ ਉੱਤੇ ਵਾਰ ਨਹੀਂ ਸੀ ਕਰਦੇ। ਉਦੋਂ ਸਿੱਧਮ ਸਿੱਧੀ ਲੜਾਈ ਹੁੰਦੀ ਸੀ, ਖਾਲਸਾ ਗੁਰੂ ਦਾ ਨਾਮ ਲੈ ਕੇ ਮੈਦਾਨੇ ਜੰਗ ਵਿੱਚ ਜੂਝਦਾ ਸੀ, ਸ਼ਹਾਦਤਾਂ ਪਾਉਂਦੇ ਸੀ, ਜਾਂ ਜਿਹੜੇ ਕੌਮ ਦੀ ਚੜ੍ਹਦੀ ਕਲਾ ਦੇ ਲਈ ਜਿੱਤਾਂ ਹਾਸਲ ਕਰਦੇ ਸੀ। ਪਰ ਹੁਣ ਲੜਾਈ ਬਿਲਕੁਲ ਟੇਢੀ ਆ। ਅੱਜ ਬੜੀ ਬਰੀਕੀ ਦੇ ਨਾਲ ਹੌਲੀ ਸਿੱਖ ਮਨਾਂ ਦੇ ਵਿੱਚੋਂ ਸਿੱਖੀ ਖੋਰੀ ਜਾ ਰਹੀ ਆ। ਅੱਜ ਬੜੀ ਸ਼ੈਤਾਨੀ ਦੇ ਨਾਲ ਸਿੱਖਾਂ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਜਾ ਰਿਹਾ ਕਿ ਉਹਨਾਂ ਤੋਂ ਉਹ ਸਾਰੇ ਕੰਮ ਕਰਵਾਏ ਜਾ ਰਹੇ ਨੇ ਜਿਹੜੇ ਗੁਰੂ ਪਾਤਸ਼ਾਹ ਨੇ ਮਨਾ ਕੀਤੇ ਨੇ। ਤੇ ਬੜੀ ਸਕੀਮ ਖੇਡੀ ਜਾ ਰਹੀ ਆ ਕਿ ਸਿੱਖ ਜਿਹੜਾ ਹੈ ਉਹਨੂੰ ਪਤਾ ਵੀ ਨਾ ਲੱਗੇ ਤੇ ਅਸੀਂ ਉਹਦੀ ਸਿੱਖੀ ਖੋਹ ਵੀ ਲਈਏ। ਬੜੇ ਵਧੀਆ ਬੜੇ ਬੀਬੇ ਜੇ ਬਣ ਕੇ ਸਿੱਖਾਂ ਦੇ ਮੂਹਰੇ ਪੇਸ਼ ਹੁੰਦੇ ਆ, ਬੜੇ ਸੋਹਣੇ ਤੇ ਬੜੇ ਸਤਿਕਾਰਮਈ ਲਫ਼ਜ਼ਾਂ ਦੇ ਵਿੱਚ ਸਿੱਖਾਂ ਨੂੰ ਸੰਬੋਧਨ ਕਰਦੇ ਆ, ਪਰ ਹਕੀਕਤ ਇਹੀ ਹੁੰਦੀ ਆ ਕਿ ਸਾਰੀ ਦੀ ਸਾਰੀ ਸਿੱਖਾਂ ਦੀ ਸਿੱਖੀ ਖੋਣੀ ਆ। ਸੋ ਦਿਨੋਂ ਦਿਨ ਸਿੱਖ ਜਗਤ ਅਤੇ ਹਿੰਦੂ ਜਗਤ ਦੇ ਵਿਚਾਲੇ ਤਕਰਾਰ ਅਤੇ ਟਕਰਾਅ ਜਿਹੜਾ ਹੈ ਉਹ ਵੱਧ ਰਿਹਾ। ਤੇ ਇਹਦੇ ਲਈ ਇਹ ਨਹੀਂ ਕਿਹਾ ਜਾਂਦਾ ਕਿ ਜੇਕਰ ਜਿਹੜਾ ਦੁੱਧ ਉਬਲਦਾ ਉਹ ਤਾਂ ਬੰਦ ਹੋਊਗਾ ਜੇ ਥੱਲਿਓਂ ਸੇਕ ਘਟਾਵਾਂਗੇ। ਜੇਕਰ ਸਿੱਖ ਜਿਹੜੇ ਨੇ ਉਹਨਾਂ ਨੂੰ ਸ਼ਾਂਤੀ 'ਚ ਲਿਆਉਣਾ ਤਾਂ ਹਿੰਦੂ ਪੁਣੇ ਵਾਲਿਆਂ ਨੂੰ ਆਪਦਾ ਉਹ ਸਾਰਾ ਜਿਹੜਾ ਸੇਕ ਆ ਉਹ ਬੰਦ ਕਰਨਾ ਪਊਗਾ, ਜਿਹਦੀ ਕਰਕੇ ਨਿੱਤ ਸਿੱਖ ਜਿਹੜੇ ਨੇ ਉਹਨਾਂ ਨੂੰ ਗੁੱਸਾ ਚੜਦਾ, ਰੋਹ ਚੜਦਾ ਤੇ ਉਹਨਾਂ ਨੂੰ ਬਾਰ-ਬਾਰ ਕਹਿਣਾ ਪੈਂਦਾ ਕਿ ਹਮ ਹਿੰਦੂ ਨਹੀਂ। ਉਲਟਾ ਜਿਹੜਾ ਹੈ ਇਹ ਕਿਹਾ ਜਾਂਦਾ ਕਿ ਅਸੀਂ ਸਿੱਖੀ ਦਾ ਘਾਣ ਕਰਦੇ ਰਹਿਣਾ ਹੈ, ਸਿੱਖੀ ਅਤੇ ਸਿੱਖਾਂ ਉੱਤੇ ਹਮਲੇ ਜਾਰੀ ਰਹਿਣੇ ਨੇ, ਪਰ ਜੇਕਰ ਹਟਣਾ ਪੈਣਾ ਤਾਂ ਉਹ ਸਿੱਖਾਂ ਨੂੰ ਹਟਣਾ ਪੈਣਾ। ਸੋ ਇਹ ਗੱਲ ਦੀ ਆਸ ਕਰਨ ਵਾਲੇ ਇਹ ਗੱਲ ਭੁੱਲ ਬੈਠੇ ਨੇ ਕਿ ਸਿੱਖ ਜਿਹੜੇ ਨੇ ਨਾ ਬੋਧੀ ਨੇ ਨਾ ਜੈਨੀ ਨੇ। ਸਿੱਖ ਆਪਦੇ ਧਰਮ ਦੇ ਲਈ ਮਰਨਾ ਵੀ ਜਾਣਦੇ ਆ, ਲੜਨਾ ਵੀ ਜਾਣਦੇ ਆ, ਸੀਸ ਤਲੀ ਤੇ ਰੱਖਣਾ, ਬਾਬਾ ਦੀਪ ਸਿੰਘ ਵਾਲੇ ਵਿਰਸੇ ਨੂੰ ਲੈ ਕੇ ਅੱਗੇ ਤੁਰਨਾ ਸਿੱਖਾਂ ਨੂੰ ਚੰਗੀ ਤਰ੍ਹਾਂ ਆਉਂਦਾ। ਸੋ ਅੱਜ ਦੇ ਇਸ ਸਮਾਗਮ ਦੇ ਵਿੱਚ ਇੱਥੇ ਹੀ ਸਮਾਪਤੀ ਕਰਦਾ ਹੋਇਆ ਫਤਿਹ ਸਾਂਝੀ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।